ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਡੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 26 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਗੱਲ ਕਰੀਏ ਸ਼ਰਮਾ ਜੀ, ਪੰਜਾਬ ਦੀ ਹੋਣੀ ਤੋਂ। ਪੰਜਾਬ ਦੇ ਵਿੱਚ ਰਾਜ ਕਿਹਦਾ ਜੀ? ਜਿਹੜੇ ਹਾਲਾਤ ਚੱਲ ਰਹੇ ਨੇ ਇਸ ਟਾਈਮ, ਪੰਜਾਬ ਸਰਕਾਰ ਦਾ ਹੀ ਰਾਜ ਹੈ ਜਾਂ ਫਿਰ ਪੁਲਿਸ ਨੇ ਕਬਜ਼ਾ ਕਰ ਲਿਆ ਇਸ ਰਾਜ ਤੇ ਜੀ? ਪ੍ਰਵੀਨ ਜੀ, ਦੋ ਹੀ ਪਹਿਲੂ ਹੁੰਦੇ ਨੇ, ਜਾਂ ਤਾਂ ਸਰਕਾਰ ਚਲਾ ਰਹੀ ਹੁੰਦੀ ਆ ਤੰਤਰ, ਜਾਂ ਤੰਤਰ ਚਲਾ ਰਿਹਾ ਹੁੰਦਾ ਸਰਕਾਰ ਨੂੰ। ਬਿਲਕੁਲ, ਵਾਹ ਕੀ ਬਾਤ ਹੈ, ਸਹੀ ਹੈ। ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬੰਗਲੌਰੂ ਨੂੰ ਉੱਡ ਗਏ ਨੇ ਕਿ ਜੀ ਵਿਪਾਸਨਾ ਸੈਂਟਰ ਜਾਣਾ ਹੈ, ਦੇਸੀ ਨੁਸਖਿਆਂ ਨਾਲ ਇਲਾਜ ਕਰਾਉਣਾ ਹੈ। ਮਤਲਬ ਕੀ ਸਰਕਾਰ ਦੀ ਸਿਹਤ ਵਿਗੜ ਚੁੱਕੀ ਹੈ? ਸਹੀ ਹੈ। ਕੀ ਸਰਕਾਰ ਬਿਮਾਰ ਹੈ? ਕੀ ਸਰਕਾਰ ਨੂੰ ਨੁਸਖਿਆਂ ਦੀ ਲੋੜ ਹੈ? ਜੀ ਜੀ। ਕੀ ਸਰਕਾਰ ਵੈਂਟੀਲੇਟਰ ਤੇ ਹੈ? ਕੀ ਸਰਕਾਰ ਨੂੰ ਆਕਸੀਜਨ ਕੇਂਦਰ ਦੇ ਰਿਹਾ? ਕਿਹਦੇ ਸਹਾਰੇ ਚੱਲ ਰਹੀ ਹੈ ਸਰਕਾਰ? ਤੇ ਜਦੋਂ ਸਰਕਾਰ ਬਿਮਾਰ ਹੋਵੇ ਫਿਰ ਤੰਤਰ ਨੂੰ ਤਾਕਤ ਦਿੱਤੇ ਬਿਨਾਂ ਵੀ ਉਹਨਾਂ ਨੂੰ ਤਾਕਤ ਲੈਣੀ ਆਉਂਦੀ ਹੁੰਦੀ ਹੈ। ਸਹੀ ਹੈ, ਬਿਲਕੁਲ ਸਹੀ। ਤੇ ਕਈ ਵਾਰ ਫਿਰ ਬਾਹਰੀ ਤਾਕਤਾਂ ਉਹਨਾਂ ਨੂੰ ਆਪਣੇ ਅਨੁਸਾਰ ਚਲਾ ਲੈਂਦੀਆਂ ਨੇ। ਜੀ ਜੀ। ਪੰਜਾਬ ਦੀ ਪੁਲਿਸ ਨੂੰ ਹੁਕਮ ਮੁੱਖ ਮੰਤਰੀ ਭਗਵੰਤ ਮਾਨ ਦਿੰਦੇ ਨੇ। ਪੰਜਾਬ ਦੀ ਪੁਲਿਸ ਨੂੰ ਹੁਕਮ ਸਾਮ-ਦਾਮ ਦੰਡ ਭੇਦ ਵਾਲੇ ਮਨੀਸ਼ ਸਿਸੋਦੀਆ ਜਾਂ ਕੇਜਰੀਵਾਲ ਦਿੰਦੇ ਨੇ ਕਿ ਪੰਜਾਬ ਦੀ ਪੁਲਿਸ ਨੂੰ ਹੁਕਮ ਅਮਿਤ ਸ਼ਾਹ, ਮੋਦੀ ਦਿੰਦੇ ਨੇ। ਕੌਣ ਦਿੰਦਾ? ਪੰਜਾਬ ਇਹ ਜਾਣਨਾ ਚਾਹੁੰਦਾ। ਜੀ ਜੀ। ਪੰਜਾਬ ਦਿੱਲੀ ਨਹੀਂ ਹੈ ਕਿ ਅਮਿਤ ਸ਼ਾਹ ਦੇ ਅਧੀਨ ਹੈ, ਪਰ ਪੰਜਾਬ ਇਹ ਵੀ ਧਿਆਨ ਰੱਖਣ ਸਰਕਾਰਾਂ ਕਿ ਪੰਜਾਬ ਕਿਸੇ ਦੇ ਵੀ ਅਧੀਨ ਨਹੀਂ ਹੈ। ਬਿਲਕੁਲ ਸਹੀ। ਜੇ ਮੌਜੂਦਾ ਸਰਕਾਰ ਨੂੰ ਲੱਗਦਾ ਹੈ ਕਿ ਅਸੀਂ ਪੱਕੇ ਹੋ ਕੇ ਆ ਗਏ ਤਾਂ ਭੁਲੇਖਾ ਕੱਢ ਲੈਣ, ਪਿਛਲੇ ਰਾਜ ਭਾਗ ਦੇਖ ਲੈਣ। ਸਭ ਨੂੰ ਜਾਣਾ ਪੈਂਦਾ ਜੀ ਜੀ। ਤੇ ਪਤਾ ਨਹੀਂ ਇਹ ਕਿਹੜੇ ਨੁਕਤੇ ਦੇ ਅਨੁਸਾਰ ਇਹਨਾਂ ਨੂੰ ਲੱਗਦਾ ਹੈ ਕਿ ਇਸ ਤਰੀਕੇ ਕਾਰ ਨਾਲ ਅਸੀਂ ਵੋਟਾਂ ਪਵਾ ਲਾਂਗੇ। ਪੰਜਾਬ ਦੇ ਵਿੱਚ ਇੱਕ ਮਾਹੌਲ ਸਿਰਜਿਆ ਜਾ ਰਿਹਾ ਬੜੇ ਪਲੈਨਡ ਤਰੀਕੇ ਨਾਲ। ਠੀਕ ਹੈ। ਉਹ ਮਾਹੌਲ ਹੈ ਡਰ ਦਾ, ਭੈ ਦਾ। ਉਹ ਨਰੇਟਿਵ ਇਸ ਤਰੀਕੇ ਕਰਦਾ ਕਿ ਬੋਲਣ ਵਾਲਿਆਂ ਦੇ ਉੱਤੇ ਪਰਚੇ ਕਰੋ, ਪ੍ਰਦਰਸ਼ਨ ਕਰਨ ਵਾਲਿਆਂ ਦੇ ਉੱਤੇ ਡਾਂਗ ਫੇਰੋ, ਉਹਨਾਂ ਦੀਆਂ ਲੱਤਾਂ ਤੋੜੋ, ਤੇ ਲੀਡਰ ਜਿਹੜੇ ਸਵਾਲ ਕਰਦੇ ਨੇ ਉਹਨਾਂ ਦੇ ਗੇਟ ਭੰਨਿਆਓ, ਤੇ ਜੇ ਕੋਈ ਘਟਨਾ ਵਾਪਰ ਜਾਵੇ ਤਾਂ ਪਾਕਿਸਤਾਨ ਦਾ ਨਾਂ ਲਾਓ ਤੇ ਮੁੰਡੇ ਆਪਣੇ ਮਾਰੋ। ਦੇਖ ਲਓ ਜੋ ਕੁਛ ਗੁਰਦਾਸਪੁਰ ਵਾਲੀ ਘਟਨਾ ਚ ਸਾਹਮਣੇ ਆਇਆ, ਖਾਸ ਕਰ ਰਣਜੀਤ ਸਿੰਘ ਦੇ ਐਨਕਾਊਂਟਰ ਦੇ ਮਾਮਲੇ ਚ। ਪ੍ਰਵੀਨ ਜੀ, ਆਪਣੇ ਦਰਸ਼ਕਾਂ ਸਰੋਤਿਆਂ ਨੂੰ ਯਾਦ ਹੋਣਾ ਜਦੋਂ ਇੱਕਾ ਦੁੱਕਾ ਘਟਨਾਵਾਂ ਕਿ ਕੋਈ ਮੁੰਡਾ ਅਗਵਾ ਕਰ ਲਿਆ ਜੀ, ਉਹ ਚ ਐਨਕਾਊਂਟਰ ਆ ਜੀ, ਨਸ਼ੇ ਵਾਲੇ ਫੜ ਲਏ ਜੀ, ਉਹਦੇ ਵਿੱਚ ਗਿੱਟੇ ਚ ਗੋਲੀ ਆ ਜੀ, ਗੈਂਗਸਟਰ ਫੜ ਲਏ ਜੀ, ਭੱਜਣ ਦੀ ਕੋਸ਼ਿਸ਼ ਹੈ, ਲੱਤ ਚ ਗੋਲੀ, ਐਨਕਾਊਂਟਰ ਹੋ ਗਿਆ। ਇਹ ਇੱਕਾ ਦੁੱਕਾ ਘਟਨਾ ਦੇ ਹਵਾਲੇ ਨਾਲ ਆਪਾਂ ਗੱਲ ਕਰਦੇ ਰਹੇ ਕਿ ਇਹਨਾਂ ਨੂੰ ਇੱਕਾ ਦੁੱਕਾ ਘਟਨਾਵਾਂ ਨਾ ਲਓ, ਇਹ ਲੜੀ ਬਣ ਜਾਣਗੀਆਂ। ਲੜੀ ਬਣ, ਬਿਲਕੁਲ ਸਹੀ ਹੈ। ਤੇ ਅੱਜ ਉਹ ਲੜੀ ਬਣ ਚੁੱਕੀ ਹੈ। ਸਹੀ ਹੈ। ਅੱਜ ਐਨਕਾਊਂਟਰਾਂ ਦੀ ਪੋਜੀਸ਼ਨ ਇੰਝ ਹੋ ਗਈ ਹੈ ਜਿਵੇਂ ਇਹ ਪੰਜਾਬ ਨਾ ਹੋ ਕੇ ਯੂਪੀ ਬਿਹਾਰ ਹੋਵੇ।
ਸਹੀ ਹੈ। ਤੇ ਜਿਨ੍ਹਾਂ ਨੇ 84 ਦਾ 80 90 ਵਾਲਾ ਦਹਾਕਾ ਹੰਢਾਇਆ ਉਹ ਪੰਜਾਬੀ ਜਾਣਦੇ ਨੇ ਕਿ ਉਸ ਸਮੇਂ ਜਦੋਂ ਖਾਕੀ ਦੇ ਮੂੰਹ ਨੂੰ ਲਹੂ ਲੱਗਿਆ ਸੀ ਤਦ ਅਸੀਂ ਕੀ ਕੁਛ ਭੋਗਿਆ। ਸਹੀ ਹੈ। ਕਿਉਂਕਿ ਜਦੋਂ ਗਵਾਂਢੀ ਦੇ ਘਰੇ ਅੱਗ ਲੱਗਦੀ ਹੈ ਤੁਸੀਂ ਜਿੰਨਾ ਮਰਜ਼ੀ ਪਾਣੀ ਪਾ ਲਓ, ਸੇਕ ਤਾਂ ਤੁਹਾਡੇ ਘਰ ਤੱਕ ਆਉਣਾ ਹੀ ਆਉਣਾ। ਬਿਲਕੁਲ। ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਫੌਰੀ ਇਨਸਾਫ ਮਿਲ ਰਿਹਾ ਹੈ ਕਿ ਲੈ ਵੀ ਅਦਾਲਤਾਂ 'ਚ ਤਾਂ ਧੱਕੇ ਖਾਣੇ ਪੈਂਦੇ ਆ, ਗੇੜੇ ਕੱਢਣੇ ਪੈਂਦੇ ਆ, ਤਾਂ ਮਿੰਟ 'ਚ ਇਨਸਾਫ ਮਿਲ ਜਾਂਦਾ। ਆ ਫਲਾਣੇ ਬੰਦੇ ਤੇ ਗੋਲੀ ਚੱਲੀ ਸੀ ਜੀ, ਲਓ ਜੀ ਉਹਦੇ ਵਾਲਾ ਦੋਸ਼ੀ ਫੜ ਲਿਆ ਜੀ ਤੇ ਗੋਲੀ ਮਾਰਤੀ, ਜਾਂ ਦੂਏ ਸੂਬੇ ਚੱਕ ਲਿਆ ਜੀ, ਭੱਜਣ ਦੀ ਕੋਸ਼ਿਸ਼, ਗੋਲੀ ਮਾਰਤੀ ਜੀ, ਹਥਿਆਰ ਬਰਾਮਦ ਕਰਨਗੇ, ਗੋਲੀ ਮਾਰਤੀ ਜੀ, ਬੱਸ ਪਲਟ ਗਈ, ਗੋਲੀ ਮਾਰਤੀ ਜੀ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਜੇ ਪੁਲਿਸ ਹੀ ਜੱਜ ਤੇ ਪੁਲਿਸ ਹੀ ਜਲਾਦ ਬਣ ਜਾਵੇ, ਸਹੀ ਗੱਲ, ਫਿਰ ਅਦਾਲਤਾਂ ਦੀ ਲੋੜ ਨਹੀਂ। ਇੱਕ ਚੌਂਕੀ ਦੇ ਵਿੱਚ, ਸਰਹੱਦੀ ਚੌਂਕੀ ਦੇ ਵਿੱਚ ASI ਤੇ ਇੱਕ ਹੋਮਗਾਰਡ ਨੂੰ ਕੋਈ ਗੋਲੀਆਂ ਮਾਰ ਜਾਵੇ, ਜਵਾਬਦੇਹੀ ਨਾ ਪੁਲਿਸ ਦੀ, ਜਵਾਬਦੇਹੀ ਨਾ BSF ਦੀ, ਜਵਾਬਦੇਹੀ ਨਾ ਸੂਬਾ ਦੀ ਏਜੰਸੀਆਂ ਦੀ, ਨਾ ਕੇਂਦਰੀ ਏਜੰਸੀਆਂ ਦੀ, ਜਵਾਬਦੇਹੀ ਨਾ ਸੂਬੇ ਦੇ ਗ੍ਰਹਿ ਮੰਤਰੀ ਦੀ, ਨਾ ਕੇਂਦਰ ਦੇ ਗ੍ਰਹਿ ਮੰਤਰੀ ਦੀ। ਇੱਕ ਪਿੰਡ ਦੇ ਮੁੰਡੇ ਚੱਕੋਗੇ ਜੀ ਕਿ ਇਹਨਾਂ ਨੇ ਕੀਤੀ ਆ। ਮੈਂ ਕਹਿੰਦਾ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ। ਸਹੀ ਗੱਲ। ਆਪਾਂ ਪੁਲਿਸ ਦੀ ਗੱਲ ਨੂੰ ਵੱਡੀ ਕਰਦੇ ਆ ਕਿ ਤੁਸੀਂ ਜਿਹੜੇ 3 ਮੁੰਡੇ ਚੱਕੇ, ਮੈਂ ਕਹਿੰਦਾ ਉਹ ਸ਼ਾਮਲ ਹੋਣੇ, ਪਰ ਉਹ ਤਿੰਨੇ ਮੁੰਡਿਆਂ ਦੇ ਘਰੇ ਬਣਦੇ ਨੇ ਹਥਿਆਰ। ਸਹੀ ਗੱਲ। ਉਹ ਤਿੰਨੇ ਮੁੰਡਿਆਂ ਨੂੰ ਟ੍ਰੇਨਿੰਗ ਘਰੇ ਮਿਲੀ ਆ। ਉਹਨਾਂ ਤਿੰਨਾਂ ਮੁੰਡਿਆਂ ਨੂੰ ਸੁਪਨਾ ਆਉਂਦਾ ਕਿ ਅੱਜ ਜਾ ਕੇ ਇਹਨੂੰ ਮਾਰਨਾ। ਸਹੀ ਹੈ, ਬਿਲਕੁਲ। ਜੇ ਪੁਲਿਸ ਦੇ ਕਹਿਣ ਅਨੁਸਾਰ ਕਹਾਣੀ ਸਹੀ ਹੈ ਤਾਂ ਤੁਸੀਂ ਅੱਜ ਤੱਕ ਕਿਸੇ ਵੀ ਘਟਨਾ ਦੇ ਉਸ ਸੂਤਰ ਤੱਕ ਪਹੁੰਚਣ ਦੀ ਕਿਉਂ ਨਹੀਂ ਕੋਸ਼ਿਸ਼ ਕੀਤੀ ਜਿਹੜਾ ਇਹਨਾਂ ਘਟਨਾਵਾਂ ਨੂੰ ਅੰਜਾਮ ਦਿਵਾ ਰਿਹਾ। ਸਹੀ ਹੈ, ਬਿਲਕੁਲ। ਮਾਸਟਰਮਾਈਂਡ ਤੱਕ ਕਿਉਂ ਨਹੀਂ ਪਹੁੰਚਦੇ, ਉੱਥੇ ਤੱਕ ਕਿਉਂ ਨਹੀਂ ਪਹੁੰਚ ਹੁੰਦਾ। ਮੁਕਾਤਾ ਜੀ, ਮਾਮਲਾ ਨਿਬੜ ਗਿਆ। ਫਿਰ ਦੂਸਰਾ ਪਹਿਲੂ, ਜੇ ਦੋਸ਼ੀ ਹੋ ਨੇ ਫਿਰ ਤੁਸੀਂ ਇਹਨਾਂ ਦੇ ਦੋਸ਼ ਅਦਾਲਤ 'ਚ ਸਾਬਤ ਕਰਨੇ ਨੇ, ਬਿਲਕੁਲ, ਜਾਂ ਬੱਸ ਪਲਟਾ ਕੇ ਗੋਲੀ ਮਾਰਨੀ ਹੈ। ਕਮਾਲ ਹੈ। ਇਹੀ ਜੀ ਧੁੰਦ ਉਸ ਸਮੇਂ ਕਿਉਂ ਆਉਂਦੀ ਹੈ ਜਿਹਦੇ ਨਾਲ ਬੱਸ ਪਲਟ ਗਈ ਤੁਹਾਡੀ। ਸਹੀ ਹੈ। ਹਰ ਵਾਰ ਹਥਿਆਰ ਬਰਾਮਦ ਕਰਨ ਦੇ ਲਈ ਉਹ ਕਿਉਂ ਤੁਹਾਡਾ ਬੰਦਾ ਭੱਜ ਲੈਂਦਾ। ਇਹ ਪਿਛਲੇ 7-8 ਮਹੀਨਿਆਂ ਤੋਂ ਹੀ ਕਿਉਂ ਇਹ ਸਕ੍ਰਿਪਟ ਪੁਰਾਣੀ ਕੱਢੀ ਗਈ ਆ। ਫਿਰ ਇੱਕੋ ਤਰ੍ਹਾਂ ਦਾ ਵਰਤਾਰਾ ਕਿਉਂ ਵਾਪਰ ਰਿਹਾ। ਸੋ ਇਸ ਲਈ ਇੱਕ ਪਾਸੇ ਸਰਹੱਦੀ ਖੇਤਰ ਤੋਂ ਲੈ ਕੇ ਨੌਜਵਾਨਾਂ ਦੇ ਗਿੱਟੇ ਗੋਡਿਆਂ 'ਚ ਗੋਲੀਆਂ ਮਾਰ ਕੇ ਇੱਕ ਜਿਹੜਾ ਲੋਕਾਂ ਦੇ ਮਨਾਂ 'ਚ ਭੈ ਪੈਦਾ ਕੀਤਾ ਜਾ ਰਿਹਾ। ਦੂਸਰੇ ਪਾਸੇ ਬਠਿੰਡੇ ਦੀ ਘਟਨਾ, ਜਿੱਥੇ ਕਿਸਾਨ ਤੁਰਨ ਲੱਗਦੇ ਨੇ, ਪਿੰਡ ਦੀ ਜੂਹ ਚੋਂ ਬਾਹਰ ਜਾਣ ਲੱਗਦੇ ਨੇ, ਉੱਥੇ ਪੂਰੀ ਤਿਆਰ-ਬਰ ਤਿਆਰ ਹੋ ਕੇ ਆ ਕੇ ਪੁਲਿਸ SSP ਦੀ ਅਗਵਾਈ ਹੇਠ ਜਿਵੇਂ ਕਾਰਵਾਈ ਪਾਉਂਦੀ ਹੈ ਔਰ ਉਹ ਸਿੱਧਾ ਜ਼ੁਲਮ ਢਾਉਂਦੀ ਹੈ। ਤੇ ਉਸ ਬੀਬੀ ਦੇ ਹਵਾਲੇ ਨਾਲ ਅਗਰਾਹਾਂ ਹੋਰੀ ਕਹਿੰਦੇ ਨੇ ਕਿ ਮੈਂ ਆਪਣੀ ਜ਼ਿੰਦਗੀ 'ਚ ਕੋਈ ਅਜਿਹੀ ਔਰਤ ਨਹੀਂ ਦੇਖੀ ਜਿਹਨੂੰ ਉਹ ਫਿਰ ਮਤਲਬ ਨਾ ਦਿੰਦੇ ਨੇ ਕਿ ਜੀ ਇਹ ਤਾਂ ਦਾਨਵ ਹੈ ਜਾਂ ਏਦਾਂ ਕੁਛ। ਬਿਲਕੁਲ ਬਿਲਕੁਲ। ਉਸ ਨੂੰ ਉਧਾਰ ਬਣਾ ਕੇ ਮਹਿਲਾ ਕਮਿਸ਼ਨ ਤਲਬ ਕਰਨ ਨੂੰ ਫਿਰਦੀ ਹੈ ਅਗਰਾਹਾਂ ਹੋਰਾਂ ਨੂੰ। ਜੀ ਜੀ, ਬਈ ਕਰੋ, ਜੇ ਬੀਬੀ ਬਾਰੇ ਉਹਨੇ ਬੋਲਿਆ ਤੁਸੀਂ ਬੁਲਾ ਕੇ ਪੁੱਛਣਾ ਪੁੱਛੋ। ਬਿਲਕੁਲ। ਪਰ ਜਿਹੜੀਆਂ ਬਜ਼ੁਰਗ ਔਰਤਾਂ 80 90 90 ਸਾਲ ਦੀਆਂ ਬੀਬੀਆਂ ਨੂੰ ਧੂਇਆ ਇਸੇ ਪੁਲਿਸ ਨੇ, ਉਹਨਾਂ ਨੂੰ ਵੀ ਬੁਲਾ ਕੇ ਪੁੱਛ ਲਓ, ਮਹਿਲਾ ਨਹੀਂ। ਸਹੀ ਹੈ। ਜਿਹੜੇ ਬਜ਼ੁਰਗਾਂ ਨੂੰ ਧੱਕੇ ਮਾਰ ਰਹੇ ਨੇ ਸ਼ਰੇਆਮ ਪੁਲਿਸ ਅਧਿਕਾਰੀ, ਮੁੱਦੇ ਮੂੰਹ ਡੇਗ ਰਹੇ ਨੇ, ਉਹ ਸੀਨੀਅਰ ਸਿਟੀਜ਼ਨ ਨਹੀਂ, ਉਹਨਾਂ ਦਾ ਹੱਕ ਨਹੀਂ। ਬਿਲਕੁਲ, ਪੁੱਛ ਲਓ ਫਿਰ ਬੁਲਾ ਕੇ ਉਹਨਾਂ ਨੂੰ ਵੀ। ਜੀ ਜੀ। ਇਸ ਲਈ ਇਹ ਦੂਸਰਾ ਪੱਖ ਇਹ ਹੈ ਕਿ ਜਿਹੜੀ ਤਰ੍ਹਾਂ ਸਵਾਲ ਕਰਦੀਆਂ ਨੇ, ਘੇਰਾਬੰਦੀ ਕਰਦੀਆਂ ਨੇ ਸਰਕਾਰ ਦੀ, ਉਹਨਾਂ ਨੂੰ ਡਰਾ ਦਿਓ, ਬਾਕੀ ਆਪੇ ਡਰ ਜਾਣਗੇ। ਸਹੀ ਹੈ, ਬਿਲਕੁਲ। ਤੀਜਾ ਸਮਾਣੇ ਵਾਲਾ ਸਾਡੇ ਸਾਹਮਣੇ ਹੈ ਕਿ ਲੋਕਾਂ ਨੂੰ ਪ੍ਰਦਰਸ਼ਨ ਵਾਲੇ ਥਾਂ ਤੇ ਜਾਣ ਨਾ ਦਿਓ, ਥਾਂ ਤੇ ਮਾਹੌਲ ਬਣਾ ਦਿਓ ਤਾਂ ਕਿ ਲੋਕਾਂ ਦੇ ਮਨਾਂ 'ਚ ਇਹ ਆ ਜਾਵੇ ਕਿ ਵੀ ਇਹ ਲੋਕ ਇਹੋ ਜਿਹੇ ਨੇ, ਕਮਲੇ ਨੇ, ਤੇ ਇਸ ਲਈ ਜੀ ਇਹ ਤਾਂ ਧਰਨੇ ਪ੍ਰਦਰਸ਼ਨ ਕਰਦੇ ਨੇ, ਇਹਨਾਂ ਦੇ ਖਿਲਾਫ ਨਫ਼ਰਤ ਪੈਦਾ ਹੋ ਜਾਵੇ ਤੇ ਸਾਡੀਆਂ ਗੋਲੀਆਂ ਨੂੰ, ਸਾਡੇ ਇਨਕਾਊਂਟਰਾਂ ਨੂੰ ਲੋਕ ਜਾਇਜ਼ ਠਹਿਰਾਉਣ ਲੱਗ ਜਾਣ। ਸਹੀ ਹੈ, ਬਿਲਕੁਲ। ਇੱਕ ਪਲੈਨਡ ਸਕ੍ਰਿਪਟਡ ਹਿੱਸਾ ਹੈ। ਔਰ ਇਹ ਸਭ ਦੇ ਵਿੱਚ ਜੇ ਲੋਕਾਂ ਦੇ ਮਨਾਂ 'ਚ ਮੌਜੂਦਾ ਸਰਕਾਰ ਦੇ ਖਿਲਾਫ ਭਰੋਸਾ ਜਾਗੇ ਤਾਂ ਉਹਦਾ ਭਰੋਸਾ ਡਬਲ ਇੰਜਨ ਵਾਲੇ 'ਚ ਬਹਾਲ ਹੋ ਜਾਵੇ। ਕਿਹਦੇ ਨਾਲ ਤਾਂ ਉਹ ਚੰਗੇ। ਕੀ ਇਹ ਉਹਨਾਂ ਲਈ ਕੰਮ ਕੀਤਾ ਜਾ ਰਿਹਾ? ਸੁਖਬੀਰ ਬਾਦਲ ਕਹਿੰਦਾ ਮੈਂ ਆਇਆ, ਮੈਂ ਗੈਂਗਸਟਰਾਂ ਨੂੰ ਆਉਂਦੇ ਹੀ ਅੱਤਵਾਦੀ ਕਰਾਰ ਦੇ ਦੂੰਗਾ। ਜਿਨ੍ਹਾਂ ਨੂੰ ਸਿਸਟਮ ਅੱਤਵਾਦੀ ਕਹਿੰਦਾ ਸੀ ਉਹਨਾਂ ਨੂੰ ਅਕਾਲੀ ਦਲ ਖਾੜਕੂਆਂ ਦੇ ਨਾਂ ਦੇ ਉੱਤੇ ਕਿਸੇ ਸਮੇਂ ਲੜਦਾ ਰਿਹਾ। ਸਹੀ ਗੱਲ ਹੈ, ਬਿਲਕੁਲ। ਤੇ ਪਰ ਸੱਤਾ ਦੇ ਸੁੱਖ ਦੇ ਲਈ ਤੁਸੀਂ ਕਦੇ ਉਹਨਾਂ ਦੇ ਭੋਗਾਂ ਤੇ ਵੀ ਜਾਂਦੇ ਸੀ, ਕਦੇ ਸਮੇਲ ਸੈਣੀ ਵਰਗਿਆਂ ਨੂੰ DGP ਲਾਉਂਦੇ ਸੀ। ਤੋ ਇਹ ਕਿਹੜਾ ਅਕਾਲੀ ਦਲ ਬਣ ਗਿਆ ਜਿਹੜਾ ਮਨੁੱਖੀ ਹੱਕਾਂ ਦੀ ਲੜਾਈ ਉਹ ਭੁੱਲ ਗਿਆ?
ਜੀ ਮਤਲਬ ਜੇ ਗੁਨਾਹ ਕਰਨ ਵਾਲੀਆਂ ਧਿਰਾਂ ਵੀ ਨੇ, ਉਹ ਚਾਹੇ ਉਹ ਉਸ ਖੜਕੂਬਾ ਦੇ ਦੌਰ 'ਚ ਮੈਂ ਕਹਿੰਦਾ ਮੁੰਡੇ ਭਟਕੇ ਸੀ, ਹੈਨਾ, ਤੇ ਜੇ ਅੱਜ ਵਾਲੇ ਗੈਂਗਸਟਰ ਦੇ ਨਾਂ ਦੇ ਉੱਤੇ ਭਟਕੀ ਹੋਈ ਜਵਾਨੀ ਆ, ਤੇ ਸਿਸਟਮ ਦਾ, ਸਰਕਾਰਾਂ ਦਾ ਕੰਮ ਉਹਨਾਂ ਨੂੰ ਮੁੱਖ ਧਾਰਾ 'ਚ ਲਿਆਉਣ ਦਾ, ਉਹਨਾਂ ਨੂੰ ਸੁਧਾਰਨ ਦਾ, ਸਹੀ, ਕਿ ਗੋਲੀਆਂ ਮਾਰਨ ਦਾ ਹੀ ਹੈ। ਫਿਰ ਗੈਂਗਸਟਰ ਤੇ ਪੁਲਿਸ 'ਚ, ਕਾਨੂੰਨ ਤੇ ਸਰਕਾਰ 'ਚ, ਇਹ ਸਿਸਟਮ ਤੇ ਗੈਰ ਕਾਨੂੰਨੀ ਸਿਸਟਮ 'ਚ ਫਰਕ ਕੀ ਆ? ਫਰਕ ਕੀ ਰਹਿ ਗਿਆ? ਇਹ ਤਾਂ ਦੱਸਣ ਸਾਨੂੰ ਜੀ। ਤੋ ਇਸ ਲਈ ਪੰਜਾਬ ਪੁਲਿਸ ਰਾਜ ਬਣ ਚੁੱਕਿਆ, ਉਧਰ ਨੂੰ ਮਾਹੌਲ ਵੱਧ ਗਿਆ। ਬਸ ਸਵਾਲ ਇਹੀ ਹੈ ਕਿ ਕਿਹਦੇ ਕਹੇ ਤੇ ਕੰਮ ਕਰ ਰਹੇ ਨੇ। ਜੀ ਸਹੀ। ਕੀ ਭਗਵੰਤ ਮਾਨ ਇੰਨੇ ਹੁਕਮਾਂ ਦੇਣ ਦਾ ਦਮ ਵੀ ਰੱਖਦਾ ਹੈ ਕਿ ਉਸ ਨੂੰ ਕਿਹਾ ਕਿ ਤੂੰ ਮੁੱਖ ਮੰਤਰੀ ਦੇ ਝੂਟੇ ਲੈ ਬਸ ਜੀ, ਬਾਕੀ ਕੰਮ ਅਸੀਂ ਕਰਾਂਗੇ? ਅਸੀਂ ਕੌਣ? ਕੇਜਰੀਵਾਲ ਮਨੀਸ਼ ਸਿਸੋਦੀਆ, ਮੋਦੀ ਜਾਂ ਅਮਿਤ ਸ਼ਾਹ ਜਾਂ ਹੋਰ ਅਜੀਤ ਡੋਵਾਲ ਐਂਡ ਪਾਰਟੀ ਕੌਣ ਹੈ ਇਹ ਜਿਹੜਾ ਚਲਾ ਰਿਹਾ? ਸਹੀ। ਜਿਹੜੀ ਤੁਸੀਂ ਸ਼ੁਰੂ ਦੇ ਵਿੱਚ ਹੀ ਗੱਲ ਕਹੀ ਸੀ ਨਾ ਸ਼ਰਮਾ ਜੀ, ਕਿ ਸਿਸਟਮ ਸਰਕਾਰ ਦੇ ਅੰਡਰ ਚੱਲਦਾ, ਪਰ ਜਦੋਂ ਉਹਨੂੰ ਪਤਾ ਲੱਗ ਜੇ ਕਿ ਇਹਦੇ 'ਚ ਆਹ ਖਾਮੀਆਂ ਨੇ, ਫਿਰ ਸਿਸਟਮ ਸਰਕਾਰ ਨੂੰ ਚਲਾਉਂਦਾ। ਜਿਹੜਾ ਮੌਜੂਦਾ ਦੌਰ ਹੈ, ਇਹ ਸਿਸਟਮ ਹੀ ਸਰਕਾਰ ਨੂੰ ਚਲਾ ਰਿਹਾ, ਤੇ ਆਪੋ ਤਾਪੀ ਫਿਰ ਇਹਨਾਂ ਹਾਲਾਤਾਂ ਦੇ ਵਿੱਚ ਹੀ ਹੁੰਦੀ ਹੈ। ਜਦੋਂ ਆਪੋ ਤਾਪੀ ਹੁੰਦੀ ਨਾ ਸਿਸਟਮ ਦੇ ਵਿੱਚ, ਉਹ ਲੋਕਾਂ ਲਈ ਖਤਰਨਾਕ ਹੁੰਦੀ ਹੈ। ਅਗਲੀ ਗੱਲ ਕਰੀਏ, ਜਿਹੜਾ ਮੋਦੀ ਅਮਿਤ ਸ਼ਾਹ ਦਾ ਤੁਸੀਂ ਅਖੀਰ ਦੇ ਵਿੱਚ ਜ਼ਿਕਰ ਕੀਤਾ, ਪੰਜਾਬ ਆਉਣ ਦੇ ਲਈ ਖਾਸੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਮੋਗਾ ਚੁਣ ਲਿਆ, ਮੋਗਾ ਹੀ ਕਿਉਂ ਖਾਸ ਅਮਿਤ ਸ਼ਾਹ ਦੀ ਰੈਲੀ ਦੇ ਲਈ? ਪ੍ਰਵੀਨ ਜੀ, ਪੰਜਾਬ ਦੇ ਵਿੱਚ ਰਾਜਨੀਤਿਕ ਖਲਾਅ ਹੈ। ਬਿਲਕੁਲ। ਲੀਡਰਸ਼ਿਪ ਦੀ ਕਮੀ ਹੈ। ਲੀਡਰ ਕੁੜਤਿਆਂ ਪਜਾਮੇ ਵਾਲੇ ਤਾਂ ਬਹੁਤ ਨੇ ਸਾਡੇ ਕੋਲ, ਪਰ ਉਹ ਲੀਡਰ ਨਹੀਂ ਹੈਗੇ ਜਿਹੜੇ ਪੰਜਾਬ ਦੇ ਵਿਜ਼ਨ ਨੂੰ ਸਮਝਦੇ ਹੋਣ, ਪੰਜਾਬ ਦੀ ਧਰਾਤਲ ਨੂੰ ਸਮਝਦੇ ਹੋਣ, ਪੰਜਾਬ ਦੇ ਮਸਲਿਆਂ ਨੂੰ ਸਮਝਦੇ ਹੋਣ, ਪੰਜਾਬ ਦੇ ਲੋਕਾਂ ਦੇ ਹੱਕ ਹਕੂਕ ਲਈ ਖੜਨ ਦਾ ਦਮ ਰੱਖਦੇ ਹੋਣ, ਹੈਨਾ, ਏਜੰਡਾ ਆਧਾਰਿਤ ਰਾਜਨੀਤੀ ਕਰਨੇ ਜਾਣਦੇ ਹੋਣ। ਨਾ ਕੋਈ ਧਿਰ ਦਿਖਦੀ ਆ, ਨਾ ਕੋਈ ਪਾਰਟੀ ਦਿਖਦੀ ਹੈ। ਅਮਿਤ ਸ਼ਾਹ ਦੀ ਰੈਲੀ ਦੇ ਲਈ ਇਹਨਾਂ ਨੇ ਇੱਕ ਨਾਅਰਾ ਦਿੱਤਾ ਹੈ ਜੀ, ਬਦਲਾਅ ਦਾ। ਠੀਕ ਹੈ। ਉਹ ਕਹਿੰਦੇ ਜੀ, ਆਓ ਮਿਲ ਕੇ ਬਦਲੀਏ ਪੰਜਾਬ, ਸੁਖੀ ਰਹੇ ਸਾਡਾ ਪੰਜਾਬ। ਠੀਕ ਹੈ। ਇਸ ਨਾਂ ਹੇਠ ਆਓ ਮਿਲ ਕੇ ਬਦਲੀਏ, ਮਤਲਬ ਬਦਲਾਅ ਦਾ ਨਵਾਂ ਨਾਅਰਾ। ਇਹੀ ਬਦਲਾਅ ਦਾ ਨਾਅਰਾ ਦੇ ਕੇ ਆਮ ਆਦਮੀ ਪਾਰਟੀ ਪੰਜਾਬ 'ਚ ਰਾਜ ਕਰ ਰਹੀ ਹੈ। ਹੁਣ ਉਸੇ ਸ਼ਬਦ ਦੀ ਵਰਤੋਂ ਬੀਜੇਪੀ ਪੰਜਾਬ ਦੇ ਲਈ ਕਰ ਰਹੀ ਹੈ। ਜੀ ਜੀ। ਪਰ ਦੋਵਾਂ ਦੇ ਬਦਲਾਅ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਆਮ ਆਦਮੀ ਪਾਰਟੀ ਸਿਧਾਂਤਹੀਨ ਪਾਰਟੀ ਹੈ, ਵਿਚਾਰ ਅਧੀਨ ਪਾਰਟੀ ਹੈ, ਏਜੰਡਾ ਅਧੀਨ ਪਾਰਟੀ ਨਹੀਂ ਹੈ। ਇਹਨਾਂ ਕੋਲ ਨਾ ਵਿਚਾਰ ਹੈ, ਨਾ ਫਾਰਮੂਲਾ ਹੈ, ਨਾ ਸਮਝ ਹੈ। ਇਸ ਲਈ ਇਹ ਤਾਂ ਹਵਾ ਦੇ ਬਹਿਣ ਨਾਲ ਦੂਜਿਆਂ ਦੀਆਂ ਨਲਾਇਕੀਆਂ 'ਚੋਂ ਜਨਮੇ। ਸਹੀ। ਸੱਤਾ ਸੁਖ ਮਾਰ ਰਹੇ ਨੇ, ਜੋ ਕੁਝ ਇਕੱਠਾ ਕਰ ਰਹੇ ਨੇ, ਅਸਾਸੇ ਸਾਨੂੰ ਸਭ ਨੂੰ ਪਤਾ ਹੈ। ਬਿਲਕੁਲ। ਤੇ ਜੇ ਕੱਲ ਨੂੰ ਉਤਰ ਵੀ ਜਾਣਗੇ ਤਾਂ ਕੱਲ ਨੂੰ ਕਿਸੇ ਵੀ ਬਹਿਣ 'ਚ ਬਹਿ ਸਕਦੇ ਨੇ, ਕਿਉਂਕਿ ਕੋਈ ਸਿਧਾਂਤ ਹੈ ਹੀ ਨਹੀਂ। ਜੀ। ਇਹਨਾਂ ਨੂੰ ਤਾਂ ਦੁੱਧ 'ਚ ਪਾ ਲਓ ਤੇ ਲੱਸੀ 'ਚ ਪਾ ਲਓ, ਇਹਨਾਂ ਨੂੰ ਤਾਂ ਘੁਲਣਾ ਹੀ ਆ ਵਿੱਚ, ਕੋਈ ਫਰਕ ਨਹੀਂ ਇਹਨਾਂ ਨੂੰ। ਪਰ ਜਿਹੜਾ ਦੂਜਾ ਬਦਲਾਅ ਪੰਜਾਬ 'ਚ ਆਉਣਾ ਚਾਹੁੰਦਾ ਹੈ ਜੀ, ਭਾਰਤੀ ਜਨਤਾ ਪਾਰਟੀ ਦਾ, ਉਹਦੇ ਕੋਲ ਵਿਚਾਰ ਵੀ ਹੈ, ਉਹਦੇ ਕੋਲ ਨੀਤੀ ਵੀ ਹੈ, ਉਹਦੇ ਕੋਲ ਆਪਣਾ ਫਾਰਮੂਲਾ ਵੀ ਹੈ, ਆਪਦਾ ਖਾਸਾ ਉਹਨਾਂ ਦਾ। ਉਹਨਾਂ ਕੋਲ ਸਾਰਾ ਨੈਰੇਟਿਵ ਤਿਆਰ ਹੈ। ਉਹ ਦਸਤਾਵੇਜ਼ੀ ਤੌਰ ਤੇ ਤਿਆਰੀ ਕਰਕੇ ਫਿਰ ਤੁਰਦੇ ਨੇ। ਤੁਹਾਨੂੰ ਸਾਨੂੰ ਲੱਗਦਾ ਕਿ ਉਹਨਾਂ ਦਾ ਟਾਰਗੇਟ 2027 ਹੈ। ਮੈਂ ਅਜੇ ਵੀ ਕਹਿਣਾ ਕਿ 2027 ਆ ਜਾਵੇ, ਪਰ ਉਹ ਤਾਂ 2032 2037 ਦੀਆਂ ਸਕੀਮਾਂ ਲਾਉਂਦੇ ਨੇ। ਉਹ ਲੰਬੀ ਰੇਸ ਤੇ ਘੋੜੇ ਬਣ ਕੇ ਵੜਦੇ ਨੇ, ਜਿੱਥੇ ਵੜਦੇ ਨੇ ਤੇ ਫਿਰ ਬਾਕੀਆਂ ਨੂੰ ਖਾਂਦੇ ਨੇ। ਸਹੀ ਗੱਲ ਜੀ। ਪੰਜਾਬ ਦੀ ਤਸਵੀਰ ਵੱਖਰੀ ਹੈ। ਇਹ ਗੱਲ ਉਹਨਾਂ ਨੂੰ ਸਮੇਂ-ਸਮੇਂ, ਚਾਹੇ ਉਹ ਜਾਖੜ ਦੇ ਬੋਲਾਂ ਦੇ ਹਵਾਲੇ ਨਾਲ ਆਪਾਂ ਕਹੀਏ ਕਿ ਉਹਨਾਂ ਦੇ ਲੀਡਰ ਕਹਿ ਕੇ ਆਏ, ਚਾਹੇ ਉਹ ਰਾਜਪਾਲ ਜਿਹੜੇ ਰਹੇ ਜੰਮੂ ਕਸ਼ਮੀਰ ਵਾਲੇ ਚਲੇ ਗਏ ਹੋਣ, ਸਤਪਾਲ ਮਲਿਕ, ਹਾਂਜੀ, ਸਤਪਾਲ ਮਲਿਕ, ਚਾਹੇ ਉਹਨਾਂ ਦੇ ਹਵਾਲੇ ਨਾਲ ਆਪਾਂ ਸਮਝ ਲਈਏ। ਪਰ ਬੀਜੇਪੀ ਪੰਜਾਬ ਦੇ ਵਿੱਚ ਪੰਜਾਬ ਦੀ ਤਸਵੀਰ ਨੂੰ ਜਿਵੇਂ ਬਦਲਣਾ ਚਾਹੁੰਦੀ ਹੈ। ਪੰਜਾਬ ਜਿਹੜਾ 47 ਵਾਲੇ ਵੰਡ ਵਾਲੀ ਪੀੜ ਜਾਂ ਉਹ ਵੱਢ ਟੁੱਕ ਵਾਲਾ ਦਰਦ ਅੱਜ ਵੀ ਮਹਿਸੂਸ ਕਰਦਾ ਕਿ ਉਹ ਗਲਤ ਹੋਇਆ। ਸਹੀ ਹੈ। ਪੰਜਾਬ ਜਿਹੜਾ 84 ਦੀ ਭੱਠੀ 'ਚ ਸੜਿਆ, ਤਪਿਆ, ਉਬਲਿਆ, ਉਹਦੇ ਬਾਵਜੂਦ ਵੀ ਉਹਨੇ ਭਾਈਚਾਰਕ ਸਾਂਝ ਨਹੀਂ ਛੱਡੀ। ਸਹੀ। ਉਸ 'ਚ ਇਹ ਨਵੀਂ ਸਿਆਸੀ ਵਿਚਾਰਧਾਰਾ ਲਾਂਬੂ ਲਾਉਣ ਨੂੰ ਵੀ ਫਿਰਦੀ ਹੈ। ਬਿਲਕੁਲ ਸਹੀ। ਇਸ ਵਾਰ ਕੀ ਪੰਜਾਬ 'ਚ ਅਸੀਂ ਦਲਿਤ ਬਨਾਮ ਜੱਟ ਹੁੰਦਾ ਦੇਖਾਂਗੇ?
ਇਸ ਵਾਰ ਅਸੀਂ ਪੰਜਾਬ 'ਚ ਕੀ ਸ਼ਹਿਰੀ ਬਨਾਮ ਪੇਂਡੂ ਹੁੰਦਾ ਦੇਖਾਂਗੇ। ਇਸ ਵਾਰ ਅਸੀਂ ਕੀ ਪੰਜਾਬ 'ਚ ਹਿੰਦੂ ਸਿੱਖ ਵੀ ਹੁੰਦਾ ਦੇਖਾਂਗੇ। ਜੀ ਜੀ। ਇਸ ਵਾਰ ਅਸੀਂ ਪੰਜਾਬ 'ਚ ਕੀ ਪੰਜਾਬੀ ਤੇ ਬਾਹਰੀ ਸੂਬਿਆਂ ਵਾਲਾ ਇਹ ਟਕਰਾਅ ਵੀ ਹੁੰਦਾ ਦੇਖਾਂਗੇ। ਹਰ ਤਰ੍ਹਾਂ ਦੇ ਟਕਰਾਅ ਦੇ ਵਿੱਚ ਧੂਣੀ ਦਿਖਾ ਕੇ ਫੂਕਾਂ ਮਾਰੀਆਂ ਜਾ ਰਹੀਆਂ ਨੇ ਕਿ ਜਿਹੜਾ ਭਾਂਬੜ ਬਣ ਜਾਵੇ ਉਹੀ ਮਚਾ ਲਾਂਗੇ। ਫਿਰ ਕੀ ਉਹਦੀ ਤਿਆਰੀ ਹੈ? ਨਹੀਂ, ਮੈਨੂੰ ਦੱਸੋ। ਅਮਿਤ ਸ਼ਾਹ ਤਾਂ ਅਮਿਤ ਸ਼ਾਹ ਲੀਡਰ ਹੈ, ਚਲਾਊਗਾ। ਪ੍ਰਧਾਨ ਮੰਤਰੀ ਦਾ ਪ੍ਰਧਾਨ ਮੰਤਰੀ ਚਲਾਊਗਾ, ਬੇਸ਼ੱਕ ਰਾਜਨੀਤਿਕ ਏਜੰਡੇ ਨਾਲ ਆ ਰਹੇ ਹੋਣ। ਪੰਜਾਬ 'ਚ RSS ਦਾ ਅਜਿਹਾ ਕਿਹੜਾ ਏਜੰਡਾ ਪਿਆ ਕਿ 3-3 ਦਿਨ ਮੋਹਨ ਭਾਗਵਤ ਜੀ ਇੱਥੇ ਬੈਠੇ ਰਹਿਣ? ਸਹੀ ਗੱਲ, ਬਿਲਕੁਲ ਸਹੀ। ਕੀ ਹੈ ਅਜਿਹਾ? ਦੱਸੋ ਮੈਨੂੰ, ਕਿਹੜੀ ਜ਼ਮੀਨ ਹੈ ਇਹ? ਜੀ। ਸੋ ਇਹਦਾ ਮਤਲਬ ਤੁਸੀਂ ਕੁਝ ਨਵੇਂ ਬੀਜ ਬੀਜ ਰਹੇ ਹੋ ਜਿਹੜੇ ਆਉਂਦੇ ਸਮੇਂ 'ਚ ਤੁਸੀਂ ਪੈਦਾ ਕਰਨੇ, ਆਉਂਦੇ ਸਮੇਂ ਲਈ ਤੁਸੀਂ ਜ਼ਮੀਨ ਤਿਆਰ ਕਰਨੀ ਹੈ। ਸਹੀ। ਮੋਦੀ ਜੀ ਆਉਣ, ਡੇਰਾ ਬੱਲਾ ਜਾਣ, ਤੇ ਉਹ ਸਭ ਨੂੰ ਪਤਾ ਹੈ ਕਿ ਪਹਿਲਾਂ ਮਿਲੋ, ਫਿਰ ਪਦਮ ਸ਼੍ਰੀ ਦਿਓ, ਫਿਰ ਆ ਜਾਓ, ਫਿਰ ਉਹਦਾ ਮੁੱਲ ਖੱਟਣ ਦੀ ਕੋਸ਼ਿਸ਼ ਕਰੋ ਕਿ ਦੇਖੋ ਜੀ ਤੁਹਾਨੂੰ ਇੰਨਾ ਕੁਝ ਦੇਤਾ, ਹੁਣ ਤੁਸੀਂ ਉਹਦਾ ਮੁੱਲ ਤਾਰੋ, ਹੈ ਨਾ। ਲਗਾਤਾਰ RS ਦੇ ਨੁਮਾਇੰਦੇ, ਇਹਨਾਂ ਦੇ ਮੰਤਰੀ ਪਤਾ ਨਹੀਂ ਅਹੁਦੇਦਾਰਾਂ ਦੇ ਅਜਿਹੇ ਨਾਮ ਹੁੰਦੇ ਨੇ, ਹੈ ਨਾ, ਉਹ ਸਾਰੇ ਬਿਨਾਂ ਖਬਰਾਂ 'ਚ ਆਏ, ਬਿਨਾਂ ਅਖਬਾਰਾਂ 'ਚ ਆਏ, ਬਿਨਾਂ ਸੋਸ਼ਲ ਮੀਡੀਆ ਤੇ ਆਏ, ਲੋਕਾਂ ਦੇ ਘਰਾਂ 'ਚ ਜਾ ਕੇ ਦਿਮਾਗ ਬਦਲਣ ਦਾ ਕੰਮ ਕਰ ਰਹੇ ਨੇ। ਸਹੀ ਹੈ। ਸੋ ਉਹ ਬਹੁਤ ਖਤਰਨਾਕ ਮੋੜ 'ਚ ਜਾਣ ਵਾਲੇ ਸੀ। ਇਸ ਲਈ ਸ਼ਹਿਰੀ, ਵਪਾਰੀ, ਹਿੰਦੂ, ਪੇਂਡੂ, ਕਿਸਾਨ, ਸਿੱਖ, ਦਲਿਤ, ਪਤਾ ਨਹੀਂ ਅਸੀਂ ਕਿਹੜੇ, ਠੀਕ ਹੈ, ਫਾਲਟ ਲਾਈਨਾਂ ਹਰ ਸਮਾਜ 'ਚ ਹੁੰਦੀਆਂ ਨੇ, ਸਾਡੇ ਵੀ ਹੋਣਗੀਆਂ, ਪਰ ਉਹਨਾਂ ਨੂੰ ਉਭਾਰਿਆ ਤੇ ਹੁਣ ਗੂੜਾ ਕੀਤਾ ਜਾਊਗਾ। ਤੇ ਉਹ ਗੂੜਾ ਕਰਨ ਦੇ ਲਈ ਅਮਿਤ ਸ਼ਾਹ ਦੀ ਉਸ ਦਿਨ ਦੀ ਰੈਲੀ ਸੁਣ ਲਿਓ। ਜੀ ਸਹੀ ਹੈ। ਜਿਹੜੀ ਮੌਕਾ ਛੋਣੀ ਹੈ, ਉਹਦੇ ਅੰਦਾਜ਼ ਤੋਂ, ਉਹਦੇ ਬੋਲਾਂ ਤੋਂ ਤੁਹਾਨੂੰ ਸਪਸ਼ਟ ਹੋ ਜਾਏਗਾ ਕਿ ਆਉਣ ਵਾਲੇ ਸਮੇਂ 'ਚ ਬੀਜੇਪੀ ਕਿਹੜੇ ਰਾਹ ਤੇ ਅੱਗੇ ਤੁਰਨੀ ਹੈ। ਉੱਥੋਂ ਸੁਨੇਹਾ ਜਾਏਗਾ। ਸੋ ਇਸ ਲਈ ਇੱਕ ਤਾਂ ਫਾਰਮੂਲਾ ਇਹਨਾਂ ਦਾ ਤੈਅ ਹੈ ਜੀ ਕਿ 2027 ਤੱਕ ਅਜਿਹਾ ਨੈਟਵਰਕ ਸਿਰਜੋ ਕਿ ਅਸੀਂ ਆਪਣੇ ਦਮ ਤੇ ਆ ਰਹੇ ਹਾਂ, ਤਾਂ ਕਿ ਬੀਜੇਪੀ ਦੇ ਸਮਰਥਕਾਂ 'ਚ ਜਿੱਥੇ ਹੌਸਲਾ ਪੈਦਾ ਹੋਵੇ, ਉੱਥੇ ਜਿਹੜੇ ਸਰਕਾਰੀ ਤੰਤਰ 'ਚ ਰਹਿੰਦੇ ਨੇ, ਉਹ ਸਵਾਲ ਜਾਤ ਪਾਤ, ਹਿੰਦੂ ਸਿੱਖ ਦਾ ਨਹੀਂ ਹੁੰਦਾ। ਜਿਹੜਾ ਸਰਕਾਰੀ ਨੌਕਰ ਬਣ ਗਿਆ ਨਾ, ਫਿਰ ਉਹ ਸਰਕਾਰ ਦਾ ਕਈ ਵਾਰ ਤਨਖਾਹਾਂ ਭੱਤਿਆਂ ਦੇ ਕੰਨੀਓ ਦੇਖ ਕੇ ਕਿਸੇ ਪਾਸੇ ਚਲਾ ਜਾਂਦਾ। ਉਹਨਾਂ ਨੂੰ ਇਹ ਤਾਂ ਡਬਲ ਇੰਜਨ ਦਾ ਫਾਰਮੂਲਾ ਸਮਝਾਉਂਦੇ ਨੇ ਇਹ। ਸੋ ਇਸ ਲਈ ਉਹਨਾਂ ਦੇ ਉੱਤੇ ਫਿਰ ਇਹਨਾਂ ਦੀ ਨਜ਼ਰ ਰਹਿਣੀ ਹੈ। ਇਹ ਸਾਰੇ ਵਰਤਾਰੇ ਦੇ ਵਿੱਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰਨਗੇ ਕਿ ਅਸੀਂ ਆਪ ਆ ਰਹੇ ਹਾਂ, ਤੇ ਨੇੜੇ ਜਾ ਕੇ ਜੇ ਇਹਨਾਂ ਨੂੰ ਲੱਗਿਆ ਕਿ ਫਲਾਣੀ ਧਿਰ ਦਮ ਰੱਖਦੀ ਆ, ਤਾਂ ਉਹਨਾਂ 10, 20, 25, 30 ਹਲਕਿਆਂ ਦੇ ਵਿੱਚ ਇਹ ਉਮੀਦਵਾਰ ਬਿਲਕੁਲ ਹਲਕਾ ਦੇ ਦੇਣਗੇ ਕਿ ਇੱਥੋਂ ਤੁਸੀਂ ਜਿੱਤ ਲਓ। ਇਹ ਚੋਣਾਂ ਤੋਂ ਪਹਿਲਾਂ ਨਹੀਂ, ਚੋਣਾਂ ਤੋਂ ਬਾਅਦ ਵਾਲੇ ਸਮਝੌਤੇ ਦੇ ਉੱਤੇ ਰਾਹ ਤੇ ਪੈਣ ਜਾ ਰਹੇ ਨੇ, ਇਹ ਅੰਦਾਜ਼ਾ ਲੱਗ ਰਿਹਾ ਹੁਣ ਤੱਕ। ਜੀ। ਪਰ ਮੋਗਾ ਪੰਜਾਬ ਦਾ ਸੈਂਟਰ ਪੁਆਇੰਟ ਹੈ। ਬਿਲਕੁਲ। ਬੀਜੇਪੀ ਅਜੇ ਪੰਜਾਬ 'ਚ ਉਸ ਸਥਿਤੀ 'ਚ ਨਹੀਂ ਹੈਗੀ ਕਿ 2 ਜ਼ਿਲ੍ਹਿਆਂ, 3 ਜ਼ਿਲ੍ਹਿਆਂ, 4 ਜ਼ਿਲ੍ਹਿਆਂ 'ਚ ਹੀ ਕੱਟ ਕਰ ਲੂਗੀ। ਕੱਟ ਕਰ ਲਈ ਉਹਨੂੰ ਸਾਰਾ ਪੰਜਾਬ ਚਾਹੀਦਾ। ਹੋ ਸਕਦਾ ਪੰਜਾਬ ਦੇ ਬਾਹਰੋਂ ਵੀ ਆ ਜਾਣ ਬਹੁਤ ਜਨਤਾ ਇਹਨਾਂ ਦੀ। ਜੇ ਕੇਜਰੀਵਾਲ ਉਹਨਾਂ ਦੀਆਂ ਕੁਰਸੀਆਂ ਮੇਜ ਦਿੱਲੀ ਤੋਂ ਆ ਸਕਦੇ ਨੇ, ਸਮਰਥਕ ਵੀ ਰਾਜਸਥਾਨ, ਹਰਿਆਣੇ ਤੋਂ ਆ ਸਕਦੇ। ਜੇ ਨਾਇਬ ਸਿੰਘ ਸੈਣੀ ਇੱਥੇ 24 ਘੰਟੇ ਪੂਰੇ ਰਹਿ ਸਕਦਾ ਤਾਂ ਆਪਣੇ ਬੰਦੇ ਵੀ ਲਿਆ ਸਕਦਾ ਰੈਲੀ ਲਈ। ਤੇ ਬਾਕੀ ਪੂਰਵਾਂਚਲ ਵਾਲਿਆਂ ਦੀ ਰੈਲੀਆਂ, ਯੂਪੀ ਬਿਹਾਰ ਵਾਲਿਆਂ ਤੇ ਨਜ਼ਰ ਹੋਈ ਨਹੀਂ ਗਈ, ਉਹਨਾਂ ਨਾਲ ਵੀ ਰੈਲੀ ਭਰਨੀ ਹੈ। ਸਹੀ ਗੱਲ। ਆ ਜਾਓ ਸਾਰੇ। ਸੋ ਲੁਧਿਆਣਾ ਉਹ ਨੇੜੇ ਪੈਂਦਾ, ਉੱਥੋਂ ਸਾਰਾ ਖਿੱਚਿਆ ਜਾ ਸਕਦਾ। ਖੰਨਾ, ਗੋਬਿੰਦਗੜ੍ਹ ਬੈਲਟ ਨੇੜੇ ਪੈਂਦੀ ਹੈ, ਪਰ ਮੋਗਾ ਉਹ ਥਾਂ ਹੈ ਜਿਹੜਾ ਲਗਭਗ ਪੰਜਾਬ ਦਾ ਸੈਂਟਰ ਪੈਂਦਾ ਹੈ। ਜੇ ਹੋਰ ਫਾਜ਼ਿਲਕਾ ਤੋਂ ਆਉਣਾ ਹੈ, ਜੇ ਅੰਮ੍ਰਿਤਸਰ ਤੋਂ ਆਉਣਾ ਹੈ, ਜੇ ਬਠਿੰਡਾ, ਮਾਨਸਾ, ਗਾਂ ਤੋਂ ਆਉਣਾ ਹੈ, ਜੇ ਇੱਧਰ ਚੰਡੀਗੜ੍ਹ ਵਾਲੇ ਪਾਸਿਓਂ ਆਉਣਾ ਹੈ, ਜਿੱਧਰੋਂ ਵੀ ਜਾਣਾ, ਲਗਭਗ ਮੋਗੇ ਬਰਾਬਰ ਸਮਾਂ, ਬਰਾਬਰ ਟਾਈਮ 'ਚ ਪਹੁੰਚਦਾ ਬੰਦਾ। ਬਿਲਕੁਲ। ਤੇ ਸਮੇਂ-ਸਮੇਂ ਕੇਜਰੀਵਾਲ ਨੇ ਜੇ 1000 ਰੁਪਏ ਵਾਲਾ ਐਲਾਨ ਕੀਤਾ ਤਾਂ ਇਸੇ ਥਾਂ ਤੋਂ ਕੀਤਾ ਸੀ, ਹੈ ਨਾ। ਮਿਸ਼ਨ 13 ਜੇ ਕਾਂਗਰਸ ਨੇ ਲੋਕ ਸਭਾ ਚੋਣਾਂ 2019 'ਚ ਕੀਤਾ ਸੀ ਤਾਂ ਇੱਥੋਂ ਹੀ ਕੀਤਾ ਸੀ, ਹੈ ਨਾ। ਜੇ ਕੈਪਟਨ ਲਿਆਓ, ਪੰਜਾਬ ਬਚਾਓ ਦੇ ਨਾਅਰੇ ਦਿੱਤੇ ਗਏ ਤਾਂ ਉਹ ਇੱਥੋਂ ਹੀ ਸੀ, ਹੈ ਨਾ। ਤੇ ਬਾਦਲਾਂ ਨੇ 1996 ਦੇ ਵਿੱਚ, ਹੈ ਨਾ, ਜੇ ਇੱਥੇ ਰੈਲੀ ਕੀਤੀ ਤਾਂ ਉਹ ਵੱਡਾ ਇੱਥੇ ਹੀ ਸੀ, 75 ਸੀਟਾਂ ਸ਼ਾਇਦ ਆਈਆਂ ਸੀ ਉਸ ਸਮੇਂ ਇਹਨਾਂ ਨੂੰ। ਤੇ ਉਹ ਤੋਂ ਪਹਿਲਾਂ ਮੈਨੂੰ ਪੁਰਾਣਾ ਵੀ ਦੌਰ ਜ਼ਿਆਦਾ 1974-75 ਦੇ ਵਿੱਚ ਸ਼ਾਇਦ ਵਿਦਿਆਰਥੀਆਂ ਦੀ ਕੋਈ ਵੱਡਾ ਸੰਗਰਾਮ ਇੱਥੋਂ ਛਿੜਿਆ ਗਿਆ ਸੀ, ਉਹ ਵੀ। ਸੋ ਮੋਗਾ ਸੈਂਟਰ ਪੁਆਇੰਟ ਹੈ ਪੰਜਾਬ ਦਾ। ਇਸ ਲਈ ਮੋਗਾ ਚੁਣਿਆ ਜਾਂਦਾ ਕਿ ਸਾਰੇ ਪੰਜਾਬ ਤੋਂ ਲੋਕਾਂ ਨੂੰ ਆਉਣਾ ਆਸਾਨ ਹੋ ਜਾਵੇ, ਤੇ ਇਹ ਥਾਂ ਦੇ ਉੱਤੇ ਰੈਲੀ ਇਸ ਲਈ ਹੁੰਦੀ ਹੈ। ਸੋ ਦੇਖਦੇ ਹਾਂ ਅਮਿਤ ਸ਼ਾਹ ਦੀ ਰੈਲੀ
ਕਿਹੜਾ ਰਾਹ ਅਖਤਿਆਰ ਕਰਦੀ ਆ, ਪਰ ਉਹ ਬੀਜੇਪੀ ਕਿਹੜੀ ਲਾਈਨ ਟੋ ਕਰੂਗੀ ਉਹਨੂੰ ਜ਼ਰੂਰ ਕਲੀਅਰ ਕਰਕੇ ਜਾਊਗੀ। ਬਿਲਕੁਲ ਜੀ, ਜਦੋਂ ਤੁਸੀਂ ਇਹਨਾਂ ਦਾ ਸਾਰਾ ਇਹ ਕਰ ਰਹੇ ਸੀ ਨਾ, ਅਸਲ ਦੇ ਵਿੱਚ ਦੱਸ ਰਹੇ ਸੀਗੇ ਇਹਨਾਂ ਦਾ ਪਿਛੋਕੜ ਤੇ ਇਹਨਾਂ ਦਾ ਸਰਕਾਰ ਨੂੰ ਤੇ ਰਾਜ ਕਰਨ ਦਾ ਜਿਹੜਾ ਢੰਗ ਤਰੀਕਾ ਹੈ, ਮੈਂ ਸੋਚ ਰਿਹਾ ਸੀਗਾ ਕਿ ਜਿਹੜਾ ਬੰਦਾ ਪੱਤਰਕਾਰ ਆ ਉਹ ਨਾ ਸਿਰਫ ਸੂਚਨਾਵਾਂ ਇਕੱਠੀਆਂ ਕਰਦਾ, ਬਲਕਿ ਉਹ ਇੱਕ ਇਹ ਨਹੀਂ ਹੁੰਦਾ ਕਿ ਉਹਦਾ ਕੰਮ ਜਿਹੜਾ ਉਹ ਇਨਫੋਰਮੇਸ਼ਨ ਇਕੱਠੀ ਕਰਨਾ, ਬਲਕਿ ਉਹ ਸਮਾਜ ਦਾ ਡਾਕਟਰ ਹੁੰਦਾ। ਇੱਕ ਉਹਨੂੰ ਪਤਾ ਹੁੰਦਾ ਕਿ ਕਿਹੜੇ ਵਰਗਾਂ ਦੇ ਨਾਲ ਕੀ ਹੋ ਰਿਹਾ, ਸਮਾਜ ਦੇ ਵਿੱਚ ਕਿਸ ਤਰ੍ਹਾਂ ਦਾ ਪੋਲੀਟੀਕਲ ਏਜੰਡਾ ਨਾਲ ਅੱਗੇ ਵਧਿਆ ਜਾਂਦਾ। ਤੇ ਜਿਵੇਂ ਤੁਸੀਂ ਭਾਗਵਤ ਦਾ ਜ਼ਿਕਰ ਕੀਤਾ, ਤਾਂ ਵਾਕਈ ਇੱਥੇ ਕੋਈ ਹੋਰ ਸਰਗਰਮੀਆਂ ਤਾਂ ਨਜ਼ਰ ਨਹੀਂ ਆਉਂਦੀਆਂ, ਪਰ ਉਹਨਾਂ ਦਾ ਆਉਣ ਜਾਣ ਇੱਥੇ ਹਮੇਸ਼ਾ ਬਣਿਆ ਰਹਿੰਦਾ, ਜਿਹੜਾ ਕਿ ਕਈ ਤਰ੍ਹਾਂ ਦੇ ਸ਼ੰਕਿਆਂ ਨੂੰ, ਖਦਸ਼ਿਆਂ ਨੂੰ ਜਨਮ ਦਿੰਦਾ ਹੈ। ਅਗਲੀ ਗੱਲ ਕਰ ਲਈਏ, ਖੇਤਰੀ ਪਾਰਟੀ। ਅਸੀਂ ਹਾਂ ਜੀ ਖੇਤਰੀ ਪਾਰਟੀ, ਸਾਡੇ ਕੋਲੇ ਸਾਰਾ ਕੁਛ ਹੈ, ਅਸੀਂ ਹੱਲ ਕਰ ਦਾਂਗੇ, ਆਹ ਕਰ ਦਾਂਗੇ, ਫਲਾਂ ਕਰ ਦਾਂਗੇ। ਤੱਕੜੀ ਚੋਣ ਨਿਸ਼ਾਨ ਬੜਾ ਫੇਮਸ ਆ ਤੇ ਬੜਾ ਇਹ ਆ ਵੀ ਹੁਣ ਤੱਕ ਤਾਂ ਇਹੀ ਰਿਹਾ ਕਿ ਤੱਕੜੀ ਦਾ ਮਤਲਬ ਅਕਾਲੀ ਦਲ ਤੇ ਅਕਾਲੀ ਦਲ ਦਾ ਮਤਲਬ ਤੱਕੜੀ। ਇਹ ਹੈ ਕਿਹੜੇ ਅਕਾਲੀ ਦਲ ਦੀ ਅਸਲ 'ਚ? ਇਹੀ ਤਾਂ ਸਵਾਲ ਹੁਣ ਤੈਅ ਹੋਣਾ ਹੈ ਜੀ। ਇਸੇ ਦਾ ਜਵਾਬ ਲੱਭਣ ਤਾਂ ਚੋਣ ਕਮਿਸ਼ਨ ਕੋਲ ਪਹੁੰਚ ਗਏ ਤਾਂ। ਠੀਕ ਹੈ ਪ੍ਰਵੀਨ ਜੀ, ਜਦੋਂ ਪੁਲਸ ਸਰਜੀਤ ਨੇ ਜਨਮ ਲਿਆ ਸੀ, ਆਪਾਂ ਉਸੇ ਸਮੇਂ ਯਾਦ ਹੋਣਾ ਤੁਹਾਨੂੰ ਕਿ ਇਸੇ ਸਿਰਲੇਖ ਹੇਠ ਗੱਲ ਕੀਤੀ ਸੀ ਕਿ ਹੁਣ ਤੱਕੜੀ ਚੋਣ ਨਿਸ਼ਾਨ ਕਿੱਧਰ ਕੀਤੀ ਸੀ, ਮੈਨੂੰ ਯਾਦ। ਬਿਲਕੁਲ ਜੀ। ਤੇ ਇਸ ਲਈ ਅੱਜ ਉਹ ਪਹਿਲੂ ਉੱਭਰਿਆ ਆ। ਉਹਨਾਂ ਸਰਜੀਤ ਅਕਾਲੀ ਦਲ ਦੇ ਜਨਰਲ ਸਕੱਤਰ ਜੀ, ਬਕਾਇਦਾ ਤੌਰ ਤੇ ਉੱਤੇ ਗੁਰਜੀਤ ਸਿੰਘ ਤਲਵੰਡੀ, ਠੀਕ ਹੈ, ਉਹ ਪੂਰੇ ਦਸਤਾਵੇਜ਼ ਲੈ ਕੇ ਚੋਣ ਕਮਿਸ਼ਨ ਕੋਲ ਗਏ। ਇਹ ਪਹਿਲਾ ਮੌਕਾ ਨਹੀਂ ਹੈ। ਅਕਾਲੀ ਦਲ 1920 ਰਵਿੰਦਰ ਵੀ ਬਣਿਆ, 1997 1998 ਚ ਜਦੋਂ 300 ਸਾਲਾ ਸੀਗਾ, ਹੈ ਨਾ, ਮਤਲਬ ਉਸ ਸਮੇਂ ਖਾਲਸਾ ਪੰਥ ਦੀ ਸਥਾਪਨਾ ਦਾ ਤਦ ਵੀ ਸਵਾਲ ਆਇਆ ਸੀਗਾ ਜਦੋਂ ਟੌੜਾ ਸਾਹਿਬ ਦੀ ਅਲੱਗ ਜਥੇਬੰਦੀ ਬਣਦੀ ਹੈ, ਅਲੱਗ ਪਾਰਟੀ ਬਣਦੀ ਹੈ ਨਾ, ਤੇ ਉਸ ਸਮੇਂ ਵੀ ਫਿਰ ਢੀਂਡਸਿਆਂ ਨੇ ਪਿੱਛੇ ਜੇ ਦਲ ਬਣਾਇਆ। ਅਕਾਲੀ ਦਲ ਕਈ ਜਨਮ ਦੇ ਕਈ ਹੁੰਦੇ, ਪਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮਤਲਬ ਕਿ ਇਹ ਲੰਮੇ ਸਮੇਂ ਤੋਂ 1996-97 ਤੋਂ ਲਗਭਗ ਇੱਕ ਪਰਿਵਾਰ ਦੇ ਕੰਟਰੋਲ ਚ ਰਿਹਾ, ਤੇ ਫਿਰ ਤੱਕੜੀ, ਅਸਾਸੇ, ਦਫ਼ਤਰ, ਹੈ ਨਾ, ਖਾਤੇ, ਸਾਰਾ ਕੁਝ ਕੰਟਰੋਲ ਚ ਰਿਹਾ। ਸਹੀ। ਹੁਣ ਪੁਲਸ ਸਰਜੀਤ ਵਾਲੇ ਕਹਿੰਦੇ ਵੀ ਅਸੀਂ ਤਾਂ ਟੁੱਟ ਕੇ ਦਲ ਥੋੜਾ ਬਣਾਇਆ, ਅਸੀਂ ਤਾਂ ਪੰਥਕ ਮਰਿਆਦਾਵਾਂ ਅਨੁਸਾਰ, ਅਕਾਲੀ ਦਲ ਦੇ ਸਿਧਾਂਤ ਅਨੁਸਾਰ, ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਬਣਾਇਆ। ਬੇਸ਼ੱਕ ਪਤਾ ਉਹਨਾਂ ਦਾ ਵੀ ਨਹੀਂਗਾ ਕਿ ਹੋਲੇ ਮਹੱਲੇ ਤੱਕ ਟਿਕਣਾ ਹੈ ਕਿ ਨਹੀਂ ਟਿਕਣਾ। ਸਹੀ ਹੈ। ਪਰ ਤਾਂ ਵੀ ਉਹਨਾਂ ਨੇ ਇੱਕ ਚੈਲੰਜ ਕੀਤਾ ਜੀ। ਉਹ ਕਹਿੰਦੇ ਵੀ ਤੱਕੜੀ ਚੋਣ ਨਿਸ਼ਾਨ ਵੀ ਸਾਡਾ ਹੈ, ਅਕਾਲੀ ਦਲ ਦੇ ਖਾਤੇ ਤੇ ਖਾਤੇ ਪਏ ਪੈਸੇ ਵੀ ਸਾਡੇ ਨੇ। ਠੀਕ ਹੈ। ਇਹ ਬਿਲਡਿੰਗਾਂ, ਇਮਾਰਤਾਂ, ਗੱਡੀਆਂ, ਜੋ ਸਮਾਨ ਅਕਾਲੀ ਦਲ ਦੇ ਨਾਮ ਬੋਲਦਾ ਸਾਰਾ ਸਾਡਾ ਹੈ, ਕਿਉਂਕਿ ਸਾਡਾ ਅਸਲੀ ਅਕਾਲੀ ਦਲ ਸਿਧਾਂਤਾਂ ਅਨੁਸਾਰ ਸਾਡਾ। ਅੱਛਾ, ਠੀਕ ਹੈ। ਹੁਣ ਸਵਾਲ ਇਹ ਹੈ ਕਿ ਇਹ ਕਿਸ ਆਧਾਰ ਤੇ ਫੈਸਲਾ ਹੋਊਗਾ? ਮਹਾਰਾਸ਼ਟਰ ਦੇ ਵਿੱਚ ਸ਼ਰਦ ਪਵਾਰ ਦੀ ਪਾਰਟੀ ਜੀ ਟੁੱਟਦੀ ਸਭ ਨੇ ਦੇਖੀ, ਤੇ ਫੈਸਲੇ ਚੋਣ ਕਮਿਸ਼ਨ ਕੋਲ ਜਾ ਕੇ ਹੁੰਦੇ ਰਹੇ। ਬਿਲਕੁਲ। ਚੋਣ ਨਿਸ਼ਾਨ ਕਿੱਧਰ ਰਹੂ, ਕਿਹਦੇ ਕੋਲ ਜਾਊ? ਸ਼ਿਵ ਸੈਨਾ ਟੁੱਟ ਭੱਜ ਹੁੰਦੀ ਰਹੀ, ਚੋਣ ਨਿਸ਼ਾਨ ਰਹੂਗਾ ਵੀ ਕਿ ਨਹੀਂ ਰਹੂਗਾ, ਨਵੀਂ ਲੈ ਲਓ ਸਾਰੇ, ਕਿੱਧਰ ਨੂੰ ਜਾਣ? ਕੀ ਚੋਣ ਨਿਸ਼ਾਨ ਤੱਕੜੀ ਹੁਣ ਇਸ ਵਾਰ ਵਿਧਾਨ ਸਭਾ ਚੋਣਾਂ 'ਚ ਦਿਖੂਗਾ ਹੀ ਨਹੀਂ ਜੀ? ਕੀ ਦੋਨਾਂ ਅਕਾਲੀ ਦਲਾਂ ਨੂੰ ਕੋਈ ਨਵਾਂ ਚੋਣ ਨਿਸ਼ਾਨ ਜਾਰੀ ਹੋ ਜਾਊਗਾ ਕਿ ਵਿਵਾਦ ਇਹ ਖਤਮ ਕਰਦੀ ਹੈ? ਇਹ ਮਸਲਾ ਕੱਲੇ ਵਿਵਾਦ ਖਤਮ ਕਰਨ ਦਾ ਨਹੀਂ, ਇੱਕ ਖੇਤਰੀ ਪਾਰਟੀ ਦਾ ਉਹ ਚਿੰਨ੍ਹ ਜੋ ਲੋਕਾਂ ਦੇ ਦਿਲਾਂ ਮਨਾਂ 'ਚ ਵਸਿਆ, ਵੋਟ ਉਹਨੂੰ ਪਵੇ ਹੁਣ ਨਾ ਪਵੇ, ਪਰ ਤੱਕੜੀ ਚੋਣ ਨਿਸ਼ਾਨ ਦਾ ਆਪਣਾ ਇੱਕ ਇਤਿਹਾਸ ਹੈ ਕਿ ਉਸ ਇਤਿਹਾਸ ਨੂੰ ਇਹਨਾਂ ਦੀ ਲੜਾਈ 'ਚ ਮਿਟਾ ਦਿੱਤਾ ਜਾਊਗਾ, ਲੋਕਾਂ ਦੀ ਮੈਮਰੀ 'ਚੋਂ ਕੱਢਣਾ ਹੈ। ਬਿਲਕੁਲ, ਇਹ ਬੜਾ ਸਮਝਣ ਦਾ ਤਰੀਕਾ ਹੈ। ਜਾਂ ਜਿਹਦੇ ਉੱਤੇ ਆਸ਼ੀਰਵਾਦ ਹੋਊਗਾ ਮੋਦੀ ਅਮਿਤ ਸ਼ਾਹ ਦੀ ਜੋੜੀ ਦਾ, ਬਿਲਕੁਲ ਉਸ ਨੂੰ ਮਿਲੂਗਾ ਫਿਰ ਤੱਕੜੀ ਚੋਣ ਨਿਸ਼ਾਨ। ਸਹੀ ਹੈ ਜੀ। ਹੁਣ ਲੜਾਈ ਉੱਥੇ ਪਹੁੰਚ ਗਈ ਹੈ, ਚੋਣ ਕਮਿਸ਼ਨ ਕੋਲ ਸ਼ਿਕਾਇਤ ਚਲੀ ਗਈ ਹੈ। ਉਸ ਤੋਂ ਬਾਅਦ ਇਹਨਾਂ ਨੂੰ ਜਵਾਬ ਮੰਗਿਆ ਜਾਊਗਾ ਅਕਾਲੀ ਦਲ ਬਾਦਲ ਧਿਰ ਤੋਂ ਜੀ। ਇਹਨਾਂ ਨੂੰ ਵੀ ਰੋਟੀ ਨੂੰ ਉੱਚੀ ਕਹਿਣ ਵਾਲਾ ਤਾਂ ਹੈ ਨਹੀਂ, ਤਿਆਰੀ ਇਹਨਾਂ ਨੇ ਵੀ ਕੀਤੀ ਵੀ ਹੋਣੀ ਨਾ, ਜਦੋਂ ਪਤਾ ਲੱਗੇ ਗਿਆ ਪਹਿਲੇ ਕਿ ਜਾ ਰਹੇ ਨੇ, ਆ ਕਰ ਰਹੇ ਨੇ, ਸੋ ਇਹਨਾਂ ਨੇ ਵੀ ਦਸਤਾਵੇਜ਼ੀ ਤਿਆਰੀਆਂ ਕਰ ਲਈਆਂ ਹੋਣਗੀਆਂ, ਇਹ ਵੀ ਆਪਣਾ ਜਵਾਬ ਦਾਖਲ ਕਰਨਗੇ। ਕੀ ਚੋਣ ਕਮਿਸ਼ਨ ਦੇ ਪੱਧਰ ਤੇ ਨਿਬੜ ਜੂਗਾ ਕਿ ਜਾਨੂੰ ਕੋਈ ਦਲ ਤੇ ਚੈਲੰਜ ਕਰ ਦੂਗਾ, ਮਾਮਲਾ ਲਟਕ ਜੂਗਾ ਜੀ? ਇਹ ਪਤਾ ਨਹੀਂ ਕਿੱਧਰ ਨੂੰ ਜਾਣੀ ਹੈ ਕਹਾਣੀ ਜੀ। ਸਹੀ। ਪਰ ਕਿਤੇ ਨਾ ਕਿਤੇ ਇਹ ਸਮਝਣ ਦੀ ਲੋੜ ਹੈ ਕਿ ਖੇਤਰੀ ਪਾਰਟੀਆਂ ਪਹਿਲਾਂ ਹੀ ਦਮ ਤੋੜ ਰਹੀਆਂ ਨੇ, ਸਿਧਾਂਤਾਂ ਤੋਂ, ਲੋਕਾਂ ਤੋਂ, ਲੋਕ ਮੁੱਦਿਆਂ ਤੋਂ ਤੁਸੀਂ ਜਦੋਂ ਦੂਰ ਹੋ ਰਹੇ ਹੋ ਤੇ ਸਿਰਫ ਸੱਤਾ ਦੇ ਲਾਲਚ ਦੇ ਵਿੱਚ ਕਿਸੇ ਵੀ ਹੱਦ ਤੱਕ ਜਾ ਸਕਦੇ ਹੋ, ਫਿਰ ਇਹ ਇਹੋ ਜਿਹੇ ਖਿਲਾਰੇ ਰਾਸ਼ਟਰੀ ਪਾਰਟੀਆਂ ਨੂੰ
ਫਾਇਦਾ ਦੇ ਜਾਂਦੇ ਨੇ। ਸਹੀ ਗੱਲ। ਉਹ ਇਹਦੇ ਵਿੱਚੋਂ ਫਾਇਦਾ ਕੱਢਣ ਦੀ ਕੋਸ਼ਿਸ਼ ਕਰਨਗੇ। ਹੂੰ ਸਵਾਲ ਤਾਂ ਇਹ ਹੈ ਕਿ ਜੇ ਮੰਨ ਲਓ ਚੋਣ ਕਮਿਸ਼ਨ ਇਹ ਕਹਿੰਦਾ ਕਿ ਚਲੋ ਵੀ ਆ ਜਾਓ ਆਪਾਂ ਤਕਨੀਕੀ ਤੌਰ ਤੇ ਤੈਅ ਕਰ ਲੈਂਦੇ ਹਾਂ ਕਿ ਜਿਵੇਂ ਮੰਨ ਲਓ ਸ਼ਿਵ ਸੈਨਾ ਦਾ ਜਾਂ ਉਹਨਾਂ ਦਾ ਸ਼ਰਦ ਪਵਾਰ ਵਾਲੀ ਪਾਰਟੀ ਦਾ ਕਿ ਲਿਆਓ ਜੀ ਕਿਹਦੇ ਕੋਲ ਕਿੰਨੇ MLA। ਹੁਣ ਇਹ ਕੀ ਕਰਨਗੇ ਜੀ? MP ਇੱਕ ਹੈ, ਸਹੀ ਹੈ, ਉਹ ਹਰਸਿਮਰਤ ਕੌਰ ਬਾਦਲ, ਠੀਕ ਹੈ ਜੀ, ਬਾਦਲ ਦਲ ਕੋਲ MP ਵਾਲੇ ਮਾਮਲੇ 'ਚ ਭਾਰੀ ਪੱਖ ਪੈ ਸਕਦਾ, ਪਰ ਉਹ ਕਹਿਣਗੇ ਹੈ ਹੀ ਇੱਕ ਹੈ ਜੀ, ਉਹ ਤਾਂ ਘਰ ਦਾ ਜੀ ਹੈ ਜੀ। ਦੂਜਾ MLA ਤਿੰਨ ਨੇ, ਤਿੰਨਾਂ ਚੋਂ ਇੱਕ ਡਾਕਟਰ ਸੁਖੀ ਬੈਠਦੇ ਅਕਾਲੀਆਂ ਦੀ ਕੁਰਸੀਆਂ ਤੇ ਨੇ ਵਿਧਾਨ ਸਭਾ 'ਚ, ਹੈਗੇ ਆਮ ਆਦਮੀ ਪਾਰਟੀ ਨਾਲ ਨੇ, ਚੇਅਰਮੈਨੀ ਲਈ ਤੇ ਅਸਤੀਫਾ ਵੀ ਦਿੱਤਾ ਪਰ ਅਜੇ ਵੀ ਪਾਰਟੀ ਨਾਲ ਨੇ। ਦੂਜੇ MLA ਮਨਪ੍ਰੀਤ ਇਆਲੀ ਜੀ, ਉਹਨਾਂ ਸਰਜੀਤ 'ਚ ਗਏ ਤੇ ਹੁਣ ਖਾਲਸਾ ਵਹੀਰ 'ਚ ਨਜ਼ਰ ਆਉਂਦੇ ਨੇ, ਮਤਲਬ ਬਾਦਲ ਦਲ ਦੇ ਵਿੱਚ ਤਾਂ ਨਹੀਂ ਹੈਗੇ, ਜਿੱਧਰ ਮਰਜ਼ੀ ਗਿਣੀ ਜਾਓ ਉਹਨਾਂ ਨੂੰ। ਤੀਜੀ ਗਨੀਪ ਕੌਰ ਮਜੀਠੀਆ, ਸਟੇਜਾਂ ਤੇ ਤਾਂ ਅਕਾਲੀ ਦਲ ਦੀਆਂ ਤੇ ਹੀ ਨਜ਼ਰ ਆਉਂਦੇ ਨੇ, ਪਰ ਪਰਿਵਾਰਕ ਤੌਰ ਤੇ ਕਹਿੰਦੇ ਤਣਾ ਹੈਗਾ ਜੀ, ਤੇ ਜੇ ਗਿਣਤੀ ਮਿਣਤੀ ਚਾਹੇ ਤਾਂ ਕਿੱਧਰ ਖੜਨਾ ਇਹ ਅਜੇ ਪਤਾ ਨਹੀਂ। ਨਹੀਂ ਪਤਾ, ਸਹੀ। ਤਾਂ ਜੇ ਉਹ ਗਿਣ ਵੀ ਲਈਏ ਆਪਾਂ ਕਿ ਇੱਕ ਮੈਂਬਰ ਇਹਨਾਂ ਕੋਲ ਹੈ ਤੇ ਦੋ ਬਾਹਰਲੇ ਪਾਸੇ ਨੇ, ਤੇ ਉਹਦਾ ਵਿੱਚੋਂ ਕੋਈ ਵੀ ਪੁੰਨ ਸਰਜੀਤ ਨਾਲ ਹੋਊਗਾ ਤਾਂ ਫੈਸਲਾ ਹੋਣਾ, ਨਾ ਹੋਊਗਾ ਤਾਂ ਫੈਸਲਾ ਹੋਣਾ। ਇੱਧਰ ਇੱਕ MP ਤੇ ਇੱਕ MLA ਗਿਣੇਗਾ ਤਾਂ ਇਹਨਾਂ ਨੂੰ ਮਿਲ ਜਾਣਾ। ਇਹ ਕਿੰਨੇ ਹੀ ਸਵਾਲ ਇਸ ਤਰੀਕੇ ਨਾਲ ਖੜੇ ਹੋ ਜਾਣੇ। ਤੋ ਗਿਣਤੀਆਂ ਮਿਣਤੀਆਂ ਵਾਲਾ ਫਾਰਮੂਲਾ ਵੀ ਮੈਨੂੰ ਲੱਗਦਾ ਕਿ ਖਤਰਾ ਪੈਦਾ ਕਰ ਰਿਹਾ ਕਿਹਦੇ। ਸੋ ਇਸ ਲਈ ਤੱਕੜੀ ਚੋਣ ਨਿਸ਼ਾਨ ਨੂੰ ਲੈ ਕੇ ਆਉਂਦੇ ਸਮੇਂ ਕਿੱਥੋਂ ਤਾਂ ਹੋਣ ਵਾਲੀ ਹੈ। ਮੈਨੂੰ ਲੱਗਦਾ ਸਿੰਬਲ ਬਣੂਗਾ ਤੱਕੜੀ ਦਾ ਕਿ ਇਹਦੇ ਲਈ ਲੜ ਰਹੇ ਆ, ਲੜਨਾ ਵੱਧ ਖਾਤਿਆਂ ਦੇ ਮੈਨੂੰ ਲੱਗਦਾ ਦਫ਼ਤਰਾਂ ਲਈ ਹੋਊਗਾ ਜੀ। ਸਹੀ ਹੈ, ਬਿਲਕੁਲ। ਅਗਲੀ ਗੱਲ ਕਰੀਏ ਪੰਥਕ ਮਾਮਲੇ ਦੀ। ਸ਼ਰਮਾ ਜੀ, ਗਿਆਨੀ ਰਘਬੀਰ ਸਿੰਘ ਨੂੰ SGPC ਨੇ ਸੇਫ ਰਾਹ ਦੇਤਾ ਜੀ। ਗਿਆਨੀ ਰਘਬੀਰ ਸਿੰਘ ਹੋਰਾਂ ਦੀ ਬਰਖਾਸਤਗੀ ਤੈਅ ਹੋ ਗਈ ਸੀ ਜੀ ਪਿਛਲੀ ਅੰਤਰਿਮ ਕਮੇਟੀ ਦੀ ਬੈਠਕ 'ਚ, ਮੀਟਿੰਗ ਦੇ ਵਿੱਚ। ਹਾਂਜੀ, ਤੇ ਉਹਨੂੰ ਅਖੀਰਲੇ ਸਮੇਂ ਜਾ ਕੇ ਇਹ ਕਹਿ ਕੇ ਰੋਕ ਲਿਆ ਸੀ ਕਿ ਆਪਾਂ 72 ਘੰਟੇ ਦਾ ਅਲਟੀਮੇਟਮ ਦੇ ਦਿੰਦੇ ਆ। ਤੇ ਉਹ ਇਸ ਵਾਰ ਉਹ ਅਲਟੀਮੇਟਮ ਮੁੱਕ ਲਿਆ ਸੀ। ਉਲਟਾ ਗਿਆਨੀ ਰਘਬੀਰ ਸਿੰਘ ਨੇ ਅਲਟੀਮੇਟਮ ਦਿੱਤਾ ਸੀ ਕਿ ਮੈਂ ਹੈੱਡ ਗ੍ਰੰਥੀ ਦੇ ਨਾਤੇ ਤੁਹਾਨੂੰ ਪੁੱਛਣਾ ਕਿ ਮੇਰੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੰਦੇ। ਜੀ ਜੀ, ਉਹਨਾਂ ਦਾ ਅਲਟੀਮੇਟਮ ਵੀ ਮੁੱਕ ਲਿਆ ਤੇ SGPC ਨੇ ਆਪਣੀ ਬੈਠਕ ਕੀਤੀ। ਬੈਠਕ ਕਰਕੇ ਰਿਟਾਇਰਮੈਂਟ ਦਾ ਹੁਕਮ ਸੁਣਾਇਆ ਜੀ। ਅਸੀਂ ਰਿਟਾਇਰਡ ਕਰ ਰਹੇ ਹਾਂ ਉਹਨਾਂ ਨੂੰ, ਸੇਵਾ ਮੁਕਤ ਕਰ ਰਹੇ ਹਾਂ। ਮਤਲਬ ਸੇਵਾ ਮੁਕਤ ਕਰਨਾ ਸਨਮਾਨਜਨਕ ਤਰੀਕੇ ਨਾਲ ਵਿਦਾ ਕਰਨਾ ਹੁੰਦਾ ਹੈ। ਛੁੱਟੀ ਤਾਂ ਗਿਆਨੀ ਰਘਬੀਰ ਸਿੰਘ ਦੀ ਉਸੇ ਦਿਨ ਹੋ ਗਈ ਸੀ ਜਦੋਂ ਤੁਸੀਂ ਜਥੇਦਾਰੀ ਦੇ ਅਹੁਦੇ ਤੋਂ ਉਹਨਾਂ ਨੇ ਕਹਿ ਕੇ ਲਾਇਆ ਸੀ ਅਯੋਗ ਨੇ। ਸਹੀ ਗੱਲ। ਮਤਲਬ ਤਦ ਸ਼੍ਰੋਮਣੀ ਕਮੇਟੀ ਨੇ ਸੋਚਿਆ ਵੀ ਨਹੀਂਗਾ ਕਿ ਉਹ ਹੈੱਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ। ਤੇ ਇਹਦਾ ਮਤਲਬ ਜੇ ਜਥੇਦਾਰੀ ਲਈ ਯੋਗ ਨੇ ਤਾਂ ਤੁਸੀਂ ਅਯੋਗ ਬੰਦਿਆਂ ਨੂੰ ਹੈੱਡ ਗ੍ਰੰਥੀ ਸੇਵਾ ਦਿੱਤੀ ਹੋਈ ਸੀ। ਸਹੀ ਹੈ। ਅੱਜ ਵੀ ਤੁਸੀਂ ਕਹਿ ਰਹੇ ਸੀ ਕਿ ਤੋਰਨ ਲੱਗੇ ਹੁਣ ਸੇਵਾ ਮੁਕਤ ਕੇ ਜੀ, ਇਹ ਤਾਂ ਡਿਊਟੀ ਵੀ ਸਹੀ ਨਹੀਂ ਕਰਦੇ ਸੀ। ਫਿਰ ਇੰਨੇ ਉੱਚ ਸਥਾਨ ਦੇ ਉੱਤੇ ਜਿਹੜਾ ਬੰਦਾ ਡਿਊਟੀ ਪ੍ਰਤੀ ਕੋਤਾਹੀ ਕਰਦਾ ਉਹਨੂੰ ਲਾਇਆ ਕਿਉਂ ਸੀ ਜੀ? ਤੇ ਸਾਰੀਆਂ ਖਾਮੀਆਂ, ਸਾਰਾ ਕੁਝ 2 ਦਸੰਬਰ 2024 ਦੇ ਹੁਕਮਨਾਮੇ ਤੋਂ ਬਾਅਦ ਇਹ ਕਿਉਂ ਦਿਖਣ ਲੱਗੀਆਂ ਜੀ? ਪਹਿਲਾਂ ਕਿਉਂ ਨਹੀਂ ਦਿਖੀਆਂ? ਜੀ ਜੀ। ਤੇ ਦੂਸਰੇ ਪਾਸੇ ਗਿਆਨੀ ਰਘਬੀਰ ਸਿੰਘ ਹੋਰੀ ਹਮੇਸ਼ਾ ਸਮਝੌਤਾਵਾਦੀ ਨੀਤੀ ਦੇ ਧਾਰਨੀ ਰਹੇ ਨੇ। 2 ਦਸੰਬਰ ਨੂੰ ਫੈਸਲੇ ਲੈ ਲਓ ਸਖਤ, ਬਾਅਦ ਚੋਂ 5 ਮੈਂਬਰੀ ਨੂੰ ਕਹਿ ਦੋ ਤੁਸੀਂ ਵੀ ਕੱਟੋ ਮੈਂਬਰੀ, ਬਾਦਲ ਵਾਲੇ ਆ ਜਾਣ ਤੁਸੀਂ ਵੀ ਕਰ ਲਓ ਕੋਈ ਨਾ ਜੀ, ਹੈ ਨਾ। ਤੇ ਠੀਕ ਹੈ ਕੋਈ ਨਾ ਜਥੇਦਾਰੀ ਤੋਂ ਹਟਾ ਦੋ, ਮੈਨੂੰ ਹੈੱਡ ਗ੍ਰੰਥੀ ਤੋਂ ਹਟਾਇਓ ਨਾ, ਜੇ ਇੱਥੋਂ ਹਟਾਉਂਗੇ ਤਾਂ ਮੈਂ ਚੱਲਿਆ ਅਦਾਲਤ, ਫਿਰ ਸਮਝੌਤਾ ਹੋ ਗਿਆ ਮੈਂ ਹਟ ਜਾਣਾ, ਹੁਣ ਮੈਂ ਖੁਲਾਸੇ ਕਰ ਦੂੰਗਾ ਵੱਡੇ ਕਿਉਂਕਿ ਮੈਨੂੰ ਹਟਾਉਣ ਦੀ ਤਿਆਰੀ ਆ। ਚਲੋ ਹੁਣ ਮੈਂ ਠੰਡਾ ਪੈ ਜਾਣਾ ਕਿਉਂਕਿ ਤੁਸੀਂ ਮੈਨੂੰ ਬਰਖਾਸਤੀ ਥਾਂ ਤੇ ਸੇਵਾ ਮੁਕਤੀ ਕਰਤੀ, ਹੁਣ ਮੈਨੂੰ ਮੇਰੇ ਭੱਤੇ ਭੁੱਤੇ ਸਾਰਾ ਕੁਝ ਮਿਲ ਜੂਗਾ। ਮਤਲਬ ਇਹ ਕੁੱਲ ਮਿਲਾ ਕੇ ਬੈਕਡੋਰ ਫਿਰ ਕੋਈ ਸਮਝੌਤਾ ਹੋਇਆ। ਬੇਸ਼ੱਕ ਕੱਲ ਸਾਹਮਣੇ ਆਏ ਨਹੀਂ ਗਿਆਨੀ ਰਘਬੀਰ ਸਿੰਘ ਹੋਰੀ, ਉਹ ਕਹਿੰਦੇ ਵੀ ਧੰਨਵਾਦ ਧਾਮੀ ਜੀ ਦਾ SGPC ਦਾ ਜਿਨ੍ਹਾਂ ਨੇ ਮੈਨੂੰ ਸੇਵਾ ਮੁਕਤ ਕੀਤਾ, ਕਿਉਂਕਿ ਨਹੀਂ ਤਾਂ ਬਰਖਾਸਤਗੀ ਤੈਅ ਦਿਖਦੀ ਸੀ ਜੀ। ਪਰ ਕਹਿੰਦੇ ਜੀ ਮੇਰੇ ਕੋਲ ਸਾਰੇ ਤੱਥ ਸਬੂਤ ਹੈ ਕਿ ਮੈਂ ਸੰਗਤ ਮੂਹਰੇ ਰੱਖੂੰਗਾ, ਦੇਖਦੇ ਹਾਂ ਜੀ ਕਦੋਂ ਰੱਖਦੇ ਆ, ਕਿ ਚੁੱਪ ਧਾਰ ਲੈਣਗੇ ਅੱਜ ਤੋਂ ਬਾਅਦ। ਇਸ ਲਈ ਕਾਫੀ ਕੁਛ ਤੈਅ ਹੋਣਾ। ਬੇਸ਼ੱਕ ਕੱਲ ਉਹਨਾਂ ਨੇ ਕਈ ਅੰਕੜੇ ਵੀ ਗਿਣਾਏ ਕਿ ਕਹੀ ਜਾਂਦੇ ਆ ਜੀ ਭ੍ਰਿਸ਼ਟਾਚਾਰ ਇੰਨਾ ਵਾਧਾ ਹੋ ਗਿਆ ਹੈ ਨਾ, ਇੰਨੀ ਸੰਗਤ ਦੀ ਸੇਵਾ ਆ ਰਹੀ ਆ, ਇੰਨੀਆਂ ਜ਼ਮੀਨਾਂ ਅਸੀਂ ਲੈ ਲਈਆਂ, ਇੰਨੇ ਅਸਾਸੇ ਬਣ ਗਏ SGPC ਦੇ। ਸੋ ਉਹਨਾਂ ਨੇ ਉਹ ਗਣਾ ਕੇ ਵੀ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਕੋਈ ਅਜਿਹਾ ਭ੍ਰਿਸ਼ਟਾਚਾਰ ਨਹੀਂਗਾ ਜਿਹਦੇ ਆਧਾਰ ਤੇ ਮੈਨੂੰ ਘੇਰਿਆ ਜਾ ਰਿਹਾ ਹੈ ਨਾ। ਪਰ ਤਾਂ ਵੀ ਮਤਲਬ ਇਸ ਸਮੁੱਚੇ ਸਿਸਟਮ ਦੇ ਉੱਤੇ ਜਿਵੇਂ ਅਕਾਲੀ ਦਲ ਬਾਦਲ ਧਿਰ ਦਾ ਕੰਟਰੋਲ ਹੈ, ਉਹ ਵੱਡਾ ਸਵਾਲ ਹੈ ਕਿ ਕਿਸੇ ਸਮੇਂ ਜਥੇਦਾਰ ਸਾਹਿਬਾਨ SGPC
ਉਹ ਅਕਾਲੀ ਦਲ ਨੂੰ ਦਿਸ਼ਾ ਨਿਰਦੇਸ਼ ਦਿੰਦੀ ਸੀ। ਅੱਜ ਕੱਲ ਅਕਾਲੀ ਦਲ ਜਥੇਦਾਰਾਂ ਦਾ ਭਵਿੱਖ, ਹੈਡ ਗ੍ਰੰਥੀਆਂ ਦਾ ਭਵਿੱਖ, SGPC ਦੇ ਪ੍ਰਧਾਨਾਂ ਦਾ, ਕਾਰਜਕਾਰੀ ਦਾ ਸਾਰਾ ਭਵਿੱਖ ਉਹ ਤੈਅ ਕਰਦੇ ਨੇ। ਉਲਟ ਹੋ ਗਿਆ ਜੀ, ਸਹੀ। ਸੋ ਕੀ ਮੁੜ ਕੇ ਚੋਣ ਵੱਲ, SGPC ਚੋਣ ਵੱਲ ਵਧਿਆ ਜਾਊਗਾ? ਇਸ ਸੰਸਥਾਵਾਂ ਦੀ, ਇਹਨਾਂ ਰੁਤਬਿਆਂ ਦੀ, ਇਹਨਾਂ ਸਥਾਨਾਂ ਦੀ ਉਹ ਸਥਾਨ ਜੋ ਬਣਦਾ ਹੈ ਕੌਮ ਦੇ ਵਿੱਚ, ਸੰਗਤ ਦੇ ਵਿੱਚ, ਆਵਾਮ ਦੇ ਵਿੱਚ, ਉਸ ਨੂੰ ਬਹਾਲੀ ਦੇ ਲਈ ਕੋਈ ਜਦੋਜਹਿਦ ਹੁੰਦੀ ਦੇਖਾਂਗੇ ਕਿ ਇਸ ਨੂੰ ਇਸੇ ਚੱਕਰ 'ਚ ਕਿ ਹਾਂ ਮੇਰਾ ਕੰਟਰੋਲ ਰਵੇ, ਉਹ ਪਰਿਵਾਰਕ ਕੰਟਰੋਲ ਕਰਦਿਆਂ ਅਸੀਂ ਆਪਣੀ ਹੀ ਸੰਸਥਾ, ਆਪਣੀ ਹੀ ਧਿਰ, ਆਪਣੀ ਹੀ ਜਮਾਤ ਕਮਜ਼ੋਰ ਤਾਂ ਨਹੀਂ ਕਰਦੇ ਜਾ ਰਹੇ? ਇਹ ਦੇਖਣ ਦੀ ਵੀ ਲੋੜ ਹੈ। ਜਮਾਤ ਦੇਖੋ ਧਿਰ ਤਾਂ ਹੀ ਜੇ ਸਿਹਤਮੰਦ ਹੋਊਗੀ ਤਾਂ ਹੀ ਤੰਦਰੁਸਤ ਹੋਊਗੀ ਨਾ, ਜੇ ਕੋਈ ਸਿਧਾਂਤ ਦੀ ਗੱਲ ਹੋਊਗੀ ਜਾਂ ਉਹਦੇ ਵਿੱਚ ਬੈਠੇ ਲੋਕ ਜ਼ਿੰਮੇਵਾਰ ਹੋਣਗੇ, ਉਹਨਾਂ ਦੀ ਕੋਈ ਕ੍ਰੈਡੀਬਿਲਿਟੀ ਬਚੂਗੀ। ਜਿਵੇਂ ਗੱਲਾਂ ਬਦਲ ਰਹੀਆਂ ਜਾ ਰਹੀਆਂ ਨੇ, ਹਰ ਮੌਕੇ ਤੇ ਆਪਾਂ ਦੇਖਦੇ ਹਾਂ ਕਿ ਲੋਕ ਸਤਿਕਾਰ ਦਿੰਦੇ ਨੇ ਇਹਨਾਂ ਆਗੂਆਂ ਨੂੰ, ਸਾਰਿਆਂ ਨੂੰ। ਚਲੋ ਇੱਕ ਦੀ ਗੱਲ ਤਾਂ ਕੀ ਕਰਨੀ ਹੈ, ਪਰ ਬਾਅਦ ਦੇ ਵਿੱਚ ਉਹ ਮੌਕਾ ਜਿਹਾ ਵੇਖ ਕੇ ਤੇ ਆਪਦਾ ਹਿਸਾਬ ਕਿਤਾਬ ਲਾ ਲੈਂਦੇ ਨੇ। ਇਹ ਕੋਈ ਭਰੋਸੇਯੋਗਤਾ ਵਾਲੀ ਗੱਲ ਥੋੜ੍ਹਾ ਸ਼ਰਮਾ ਜੀ। ਜਾਂਦੇ ਗੱਲ ਕਰੀਏ ਭਾਰਤ ਕੈਨੇਡਾ ਰਿਸ਼ਤਿਆਂ ਦੀ, ਆਪਾਂ ਪਹਿਲਾਂ ਵੀ ਖਬਰਾਂ ਸਾਂਝੀਆਂ ਕੀਤੀਆਂ ਸ਼ਰਮਾ ਜੀ। ਮਾਰਕ ਕਾਰਨੀ ਨੇ ਕਹਿੰਦੇ ਭਾਰਤ ਪਹੁੰਚਣ ਤੋਂ ਪਹਿਲਾਂ ਹੀ ਭਾਰਤ ਨੂੰ ਕਲੀਨ ਚਿੱਟ ਦਿੱਤੀ ਹੈ ਜੀ। ਬਿਲਕੁਲ ਜੀ। ਅੱਜ ਕੱਲ ਜੋ ਦਿੱਲੀ ਤੇ ਮੁੰਬਈ ਦਾ ਦੌਰਾ ਕਰਨਗੇ, ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਮੇਜਰ ਕਤਲਕਾਂਡ ਤੋਂ ਬਾਅਦ ਰਿਸ਼ਤਿਆਂ 'ਚ ਤਣਾਅ ਵੀ ਸੀ ਤੇ ਕੈਨੇਡੀਅਨ ਏਜੰਸੀਆਂ ਦੀਆਂ ਰਿਪੋਰਟਾਂ ਵੀ ਅਜਿਹੀਆਂ ਸੀਗੀਆਂ ਕਿ ਭਾਰਤੀ ਤੰਤਰ ਜੰਤਰ ਸਾਡੇ ਕੰਮ 'ਚ ਦਖਲ ਦੇ ਰਿਹਾ। ਇੱਥੇ ਉਹਨਾਂ ਦੀਆਂ ਦਖਲਅੰਦਾਜ਼ੀਆਂ ਨੇ, ਕਈ ਸਵਾਲ ਖੜੇ ਹੋ ਰਹੇ ਸੀ ਰਿਪੋਰਟਾਂ ਦੇ ਵਿੱਚ। ਪਰ ਮਾਰਕ ਕਾਰਨੀ ਨੇ ਭਾਰਤ ਆਉਣ ਤੋਂ ਪਹਿਲਾਂ ਹੀ ਕਹਿਤਾ ਕਿ ਜੀ ਸਾਡੇ ਕਿਸੇ ਵੀ ਤਰ੍ਹਾਂ ਦੇ ਘਟਨਾਕ੍ਰਮਾਂ ਦੇ ਵਿੱਚ ਜੋ ਪਿਛਲੇ ਦਿਨਾਂ 'ਚ ਵਾਰਦਾਤਾਂ ਜਾਂ ਹੋਈਆਂ ਨੇ, ਕੁਛ ਵੀ, ਉਹਨਾਂ 'ਚ ਕਿਸੇ 'ਚ ਵੀ ਭਾਰਤ ਦਾ ਕੋਈ ਹੱਥ ਨਹੀਂਗਾ। ਠੀਕ ਹੈ, ਅੱਛਾ। ਭਾਰਤੀ ਏਜੰਸੀਆਂ, ਤਾਕਤਾਂ ਦਾ ਕੋਈ ਹੱਥ ਨਹੀਂਗਾ। ਇਹ ਸਪਸ਼ਟ ਕਲੀਨ ਚਿੱਟ ਦੇਣਾ ਕਿ ਇਹ ਸਿਰਫ ਵਪਾਰਕ ਸਮਝੌਤਿਆਂ ਨੂੰ ਸਹੀ ਚੜਾਉਣ ਲਈ ਜਾਂ ਅਮਰੀਕਾ ਨਾਲ ਸਾਹਮਣਾ ਕਰਨ ਲਈ ਇਹ ਕਿਸੇ ਕੂਟਨੀਤੀ ਤਹਿਤ ਇਹ ਫੈਸਲਾ ਲਿਆ, ਕਿਸੇ ਰਾਜਨੀਤਿਕ ਹਿੱਤਾਂ ਲਈ ਫੈਸਲਾ ਲਿਆ, ਹੈ ਨਾ, ਜਾਂ ਇਹਦਾ ਉਲਟਾ ਅਸਰ ਮਾਰਕ ਕਾਰਨੀ ਨੂੰ ਕੈਨੇਡਾ 'ਚ ਭੋਗਣਾ ਪਏਗਾ ਪੰਜਾਬੀ ਭਾਈਚਾਰੇ ਦੇ, ਸਿੱਖ ਕੌਮ ਦੇ ਰੋਸੇ ਰਾਹੀਂ। ਇਹ ਦੇਖਣ ਵਾਲਾ ਪਹਿਲੂ ਆ ਉਹਨਾਂ ਦਾ, ਇਹਦਾ ਅਸਰ ਕੀ ਪੈਂਦਾ। ਪਰ ਫਿਰ ਵੀ ਉਹਨਾਂ ਦੀ ਇਹ ਕਲੀਨ ਚਿੱਟ ਜਾਂ ਇਹ ਯੂ ਟਰਨ, ਹੈ ਨਾ, ਹੁਣ ਸਿਆਸਤ ਦੇ ਵਿੱਚ, ਅੰਤਰਰਾਸ਼ਟਰੀ ਸਿਆਸਤ ਦੇ ਵਿੱਚ ਨਵੇਂ ਤਰੀਕੇ ਨਾਲ ਦੇਖਿਆ ਜ਼ਰੂਰ ਜਾਊਗਾ ਜੀ। ਹਾਂਜੀ, ਬਿਲਕੁਲ। ਦੇਖੋ, ਜਿਹੜੇ ਪਹਿਲਾਂ ਦੋਸ਼ ਲੱਗੇ ਸੀ ਭਾਰਤ ਦੇ ਵਿਰੁੱਧ, ਉਹ ਵੀ ਹਾਊਸ ਆਫ ਕਾਮਨਸ ਦੇ ਵਿੱਚ ਖੜ ਕੇ ਜਸਟਿਨ ਟਰੂਡੋ ਨੇ ਲਾਏ ਸਨ ਤੇ ਉਹ ਕਹਿ ਗਏ ਗੱਲਾਂ, ਤੇ ਇਹ ਹੁਣ ਉਹਨਾਂ ਗੱਲਾਂ ਦੇ ਮਾਮਲੇ ਦੇ ਵਿੱਚ ਦੂਜਾ ਪਾਸੇ ਲਈ ਬੈਠੇ ਨੇ, ਕਲੀਨ ਚਿੱਟ ਵਾਲਾ ਪਾਸਾ। ਦੇਖਦੇ ਹਾਂ ਕੀ ਸਿਆਸੀ ਮਾਇਨੇ ਨਿਕਲਦੇ ਨੇ ਤੇ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਕਿਹੋ ਜਿਹਾ ਇਹਨਾਂ ਦਾ ਵਿਰੋਧ ਹੁੰਦਾ ਤੇ ਕਿਸ ਤਰੀਕੇ ਦੇ ਪੋਲੀਟੀਕਲ ਨਤੀਜੇ ਇਹਨਾਂ ਨੂੰ ਭੁਗਤਣੇ ਪੈਂਦੇ ਨੇ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA।